ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਅਤੇ ਮੈਂ ਹਾਂ ਗੁਰਦੇਵ ਸਿੰਘ ਸਿੱਧੂ। ਇੰਡੋਜ਼ ਪ੍ਰਾਈਮ ਦੇ ਇਸ ਪੋਡਕਾਸਟ ਦੇ ਵਿੱਚ ਤੁਹਾਡਾ ਸਵਾਗਤ ਆ। ਅੱਜ ਕੁਛ ਕੁ ਮੁੱਦਿਆਂ 'ਤੇ ਗੱਲਬਾਤ ਕਰਾਂਗੇ ਅਤੇ ਮੇਰੇ ਨਾਲ ਹਰਜੀਤ ਸਿੰਘ ਲਸਾੜਾ ਹੁਣੀ ਮੌਜੂਦ ਰਹਿਣਗੇ। ਲਸਾੜਾ ਸਾਹਿਬ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਜੀ ਤੁਹਾਡਾ। ਜੀ ਸ਼ੁਕਰੀਆ ਜੀ। ਲਸਾੜਾ ਸਾਹਿਬ, ਸਿੱਧਾ ਆਪਾਂ ਮੁੱਦੇ 'ਤੇ ਆਉਂਦੇ ਹਾਂ ਜੀ। ਗੱਲ ਸਭ ਤੋਂ ਪਹਿਲਾਂ ਮੈਂ ਅਮਰੀਕਾ ਦੀ ਕਰਨੀ ਚਾਹੂੰਗਾ ਕਿ ਅਮਰੀਕੀ ਸਰਕਾਰ ਦਾ ਜਿਹੜਾ ਸ਼ਟ ਡਾਊਨ ਹੋਇਆ ਹੈ ਜੀ, ਉਹ ਅਸਲ ਦੇ ਵਿੱਚ ਸ਼ਟ ਡਾਊਨ ਹੈ ਕੀ ਆ ਜਾਂ ਕੀ ਕੁਛ ਚੱਲ ਰਿਹਾ, ਕਿਉਂਕਿ ਉਸ ਖਬਰ ਨੇ ਕਾਫੀ ਹਲਚਲ ਲਿਆਂਦੀ ਆ। ਬਿਲਕੁਲ ਸ਼ਟਡਾਊਨ ਵੈਸੇ ਤਾਂ ਕੰਪਿਊਟਰ ਨੂੰ ਸ਼ਟਡਾਊਨ ਕਰਦੇ ਹੁੰਦੇ ਆ, ਬਿਲਕੁਲ ਸਰਕਾਰਾਂ ਵੀ ਸ਼ਟ ਡਾਊਨ ਤੇ ਕਈ ਵਾਰ ਫਿਰ ਪੰਜਾਬੀ ਉੱਦਾਂ ਵੀ ਕਈ ਵਾਰ ਉਂਗਲ ਕਰਕੇ ਵੀ ਕਹਿੰਦੇ ਹੁੰਦੇ ਮੈਂ ਤੈਨੂੰ ਸ਼ੱਟ ਜੀ ਮੌਤ ਕਰਵਾਉਣਾ ਆ। ਜੀ ਬਿਲਕੁਲ ਜੀ। ਚਲੋ ਖੈਰ, ਉਹ ਹਾਸੇ ਵਾਲੀਆਂ ਗੱਲਾਂ ਸੀਗੀਆਂ ਇਹ ਦੋਨੋਂ। ਇਸ ਵੇਲੇ ਬਹੁਤ ਵੱਡਾ ਹਊਆ ਜਿਹਾ ਬਣ ਗਿਆ ਵੀ ਅਮਰੀਕਾ 'ਚ ਸ਼ਟਡਾਊਨ ਹੋ ਗਿਆ। ਅਮਰੀਕਾ 'ਚ ਸ਼ਟਡਾਊਨ ਕਿੱਦਾਂ ਹੋ ਸਕਦਾ ਜੀ? ਤੇ ਅਮਰੀਕਾ ਤਾਂ ਸਾਰਿਆਂ ਦਾ ਕਹਿੰਦੇ ਵੀ ਤਕੜਾ ਆ, ਜੇ ਆ ਵੋ ਆ। ਤਾਂ ਪਹਿਲੀ ਗੱਲ ਤਾਂ ਇਹ ਆ ਵੀ ਇਹ ਤੋਂ ਪਹਿਲਾਂ ਕਿ ਆਪਾਂ ਇਸ ਚੀਜ਼ 'ਤੇ ਚੱਲੀਏ ਕਿ ਸ਼ਟਡਾਊਨ ਹੋ ਗਿਆ ਵੀ ਇਹ ਕੀ ਮਾਜਰਾ ਬਣਿਆ ਆ, ਸਾਨੂੰ ਪਹਿਲਾਂ ਇਸ ਚੀਜ਼ ਨੂੰ ਸਮਝਣਾ ਪਊਗਾ ਵੀ ਸ਼ਟਡਾਊਨ ਕੀ ਹੈ, ਅਮਰੀਕਾ 'ਚ ਪਹਿਲੀ ਵਾਰ ਹੋਇਆ ਹੈ ਜਾਂ ਇੱਕ ਆਮ ਰਵਾਇਤ ਹੈਗੀ ਹੈ ਵੀ ਉੱਥੇ ਇੱਦਾਂ ਦਾ ਕੁਛ ਚੱਲਦਾ ਹੀ ਰਹਿੰਦਾ ਆ ਅਤੇ ਉੱਥੇ ਹੀ ਹੁੰਦਾ ਆ। ਸਾਡੇ ਇੱਧਰ ਇੰਡੀਆ ਦੇ ਵਿੱਚ ਉੱਦਾਂ ਤਾਂ ਸਰਕਾਰਾਂ ਛੱਟੇ ਹੀ ਰਹਿੰਦੀਆਂ ਆ, ਪਰ ਇੱਦਾਂ ਸ਼ਟ ਡਾਊਨ ਇੱਥੇ ਤਾਂ ਨਹੀਂ ਨਾ ਹੁੰਦਾ ਵੀ ਇੱਥੇ ਅਸੀਂ ਕਦੀ ਅਸੀਂ ਆਨ ਹੁੰਦੇ ਹੀ ਨਹੀਂ ਜੀ। ਇੱਥੇ ਕੰਮ ਵੈਸੇ ਹੀ ਛੱਟ ਰਹਿੰਦਾ ਆ ਜੀ। ਅਤੇ ਇਸ ਕਰਕੇ ਇਹਨੂੰ ਬੜੀ ਨਾ ਉਤਸੁਕਤਾ ਨਾਲ ਦੇਖਿਆ ਜਾਂਦਾ ਵੀ ਥੋੜ੍ਹੀ ਜਿਹੀ ਵੀ ਕੀ ਕਾਫੀ ਹਫੜਾ ਦਫੜੀ ਵੀ ਮੱਚਦੀ ਆ। ਖਾਸ ਕਰਕੇ ਜਿਹੜੇ ਵਿਜ਼ਟਰਸ ਇਸ ਟਾਈਮ ਅਮਰੀਕਾ 'ਚ ਗਏ ਹੋਣਗੇ ਉਹ ਬੜੀ ਥੋੜ੍ਹੀ ਪੈਨਿਕ ਸਥਿਤੀ 'ਚ ਆ ਜਾਂਦੇ ਆ ਕਿ ਯਾਰ ਕਿਤੇ ਇੱਦਾਂ ਨਾ ਹੋ ਜਾਵੇ, ਕਿਤੇ ਇੱਦਾਂ ਨਾ ਹੋ ਜਾਵੇ, ਕਿਤੇ ਸਾਨੂੰ ਫਾਈਨਾਂਸ ਦੀ ਨਾ ਪ੍ਰੋਬਲਮ ਆ ਜਾਵੇ ਜਾਂ ਬਲਾ ਬਲਾ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਅਮਰੀਕਾ ਦੇ ਪਿਛਲੇ ਸ਼ਟਡਾਊਨਾਂ 'ਚ ਲੈ ਕੇ ਚੱਲਦਾ। ਕੋਈ ਲੰਮੀ ਚੌੜੀ ਲਿਸਟ ਨਹੀਂ ਹੈਗੀ। ਉੱਥੋਂ ਤੁਹਾਨੂੰ ਥੋੜ੍ਹਾ ਕਲੀਅਰ ਜਿਹਾ ਹੋਣਾ ਸ਼ੁਰੂ ਹੋ ਜਾਣਾ ਵੀ ਅਸਲ 'ਚ ਇਹਦੀ ਜਿਹੜੀ ਜੜ੍ਹ ਕਿੱਥੇ ਫਸੀ ਹੁੰਦੀ ਹੈ। ਪਹਿਲਾਂ ਤਾਂ ਸ਼ਟਡਾਊਨ ਦਾ ਮਤਲਬ ਸਮਝਾਓ, ਫਿਰ ਆਪਾਂ ਪਿੱਛੇ ਚੱਲਦੇ ਹਾਂ ਜੀ। ਉਹ ਜੇ ਮੈਂ ਨਾ ਪਿੱਛੋਂ ਸ਼ੁਰੂ ਕਰੂੰਗਾ ਤਾਂ ਸ਼ਟਡਾਊਨ ਦਾ ਮਤਲਬ ਤੁਹਾਨੂੰ ਕਲੀਅਰ ਹੋਣਾ ਸ਼ੁਰੂ ਹੋ ਜਾਣਾ। ਅਮਰੀਕਾ ਦੇ ਵਿੱਚ ਦੋ ਪਾਰਟੀਆਂ ਨੇ ਜੀ। ਚਲੋ ਸਾਡੇ ਤਾਂ ਉੱਥੇ ਬਾਹਲੀਆਂ ਪਾਰਟੀਆਂ ਹੋ ਗਈਆਂ। ਅੱਜ ਤਾਂ ਕਈ ਵਾਰ ਇਹੋ ਜਿਹੀ ਪਾਰਟੀ ਨੂੰ ਵੀ ਜਿਤਾ ਦਿੰਦੇ ਆ ਜਿਹੜੇ ਮੁੜ ਕੇ ਭੇਂ ਕੇ ਛਿੱਤਰ ਮਾਰਦੇ ਆ। ਫਿਰ ਸਾਨੂੰ ਲੱਗਦਾ ਕਿ ਹੁਣ ਲਾਉਣਾ ਕਿੱਦਾਂ ਇਹਨਾਂ ਨੂੰ। ਬਿਲਕੁਲ ਠੀਕ ਹੈ ਜੀ। ਰਿਪਬਲਿਕ ਨੇ ਅਤੇ ਡੈਮੋਕ੍ਰੇਟ ਨੇ। ਇਸ ਟਾਈਮ ਟਰੰਪ ਹੁਣੀ ਰਿਪਬਲਿਕਨ ਦੇ ਤੌਰ 'ਤੇ ਉੱਥੇ ਹਕੂਮਤ ਕਰੀ ਜਾ ਰਹੇ ਆ। ਠੀਕ ਆ ਜੀ। ਹੁੰਦਾ ਕੀ ਆ, ਜਿਹੜਾ ਸਰਕਾਰੀ ਤੰਤਰ ਦੇ ਖਰਚੇ ਹੁੰਦੇ ਆ ਇਹਨਾਂ ਨੇ ਨਾ ਉਹ ਸੈਨੇਟ ਦੇ ਵਿੱਚ, ਹੁਣ ਮੈਨੂੰ ਸ਼ਬਦ ਸੈਨੇਟ ਵਰਤਣਾ ਪੈਣਾ ਆ, ਸੈਨੇਟ ਦੇ ਵਿੱਚ ਪਾਸ ਕਰਾਉਣੇ ਹੁੰਦੇ ਆ ਵੀ ਸਾਡੇ ਜਿਹੜੇ ਸਰਕਾਰੀ ਤੰਤਰ ਆ ਜਾਂ ਜਿਹੜੀਆਂ ਸਾਡੀਆਂ ਸੇਵਾਵਾਂ ਨੇ ਜਿਹੜੀਆਂ ਸਿੱਧੀਆਂ ਸਰਕਾਰ ਨਾਲ ਰਿਲੇਟਡ ਹੁੰਦੀਆਂ ਉਹਦੇ ਵਿੱਚ ਸਰਕਾਰੀ ਅਦਾਇਗੀਆਂ ਹੁੰਦੀਆਂ, ਹੌਸਪੀਟਲਸ ਹੁੰਦੇ ਆ, ਪਾਰਕ ਹੁੰਦੇ ਆ, ਬਹੁਤ ਕੁਛ ਹੁੰਦਾ ਆ ਵੀ ਉਹਨਾਂ ਦੇ ਜਿਹੜਾ ਬਿੱਲ ਪੇਸ਼ ਕੀਤਾ ਜਾਂਦਾ ਸਰਕਾਰ ਵੱਲੋਂ, ਮੌਜੂਦਾ ਸਰਕਾਰ ਵੱਲੋਂ ਕਿਆ ਖਰਚਾ ਆ ਰਿਹਾ ਉਹਦੇ 'ਤੇ, ਵੀ ਤੁਸੀਂ ਐਜ਼ ਏ ਸੈਨੇਟ ਉਹਨੂੰ ਮਨਜ਼ੂਰ ਕਰ ਦੇਵੇ ਅਤੇ ਉਹ ਫਿਰ ਅਸੀਂ ਗਾਹਾਂ ਉਹਨਾਂ ਨੂੰ ਵਿਦਾਇਗੀਆਂ ਜਾਂ ਨੌਕਰੀਆਂ ਜੋ ਵੀ ਕਰਦੇ ਉਹਨਾਂ ਨੂੰ ਆਪਾਂ ਤਨਖਾਹ ਵਗੈਰਾ ਦੇਣੀਆਂ ਜੀ। ਹੁਣ ਇਸ ਟਾਈਮ ਜਿਹੜੀ ਮੌਜੂਦਾ ਸਰਕਾਰ ਆ ਉਹ ਹੈਗੀ ਆ ਰਿਪਬਲਿਕਨ ਦੀ, ਡੋਨਲਡ ਟਰੰਪ ਹੋਣਾ ਦੀ। ਹੁਣ ਸਮੱਸਿਆ ਇਹ ਬਣੀ ਹੋਈ ਆ ਕਿ ਜਦੋਂ ਸੈਨੇਟ ਦੇ ਵਿੱਚ ਤੁਸੀਂ ਪਾਸ ਕਰਵਾਉਣਾ ਹੈ, ਇਹ ਤਾਂ ਹੈ ਨਹੀਂ ਗਾ ਵੀ ਹੁਣ ਜਿਹੜੇ ਰਿਪਬਲਿਕਨ ਆ ਜਾਂ ਟਰੰਪ ਹੋਣੀਆਂ ਸਾਰੀਆਂ ਸੀਟਾਂ ਜਿੱਤ ਕਿਤੇ ਉਹੀ ਬੈਠੇ ਆ। ਕੁਛ ਸੀਟਾਂ ਉਹ ਵੀ ਮੈਂ ਦੱਸ ਦਾਂਗਾ ਕਿੰਨੀਆਂ ਸੀਟਾਂ ਨੇ, ਕੁਛ ਉਹਨਾਂ ਦੇ ਬੰਦੇ ਆ ਤੇ ਕੁਛ ਤੁਹਾਡੇ ਵਿਰੋਧੀ ਬੰਦੇ ਆ। ਹੁਣ ਜਦੋਂ ਉੱਥੇ ਬਿੱਲ ਪਾਸ ਹੋਣਾ ਸੈਨੇਟ ਦੇ ਵਿੱਚ, ਜਾਂ ਇਹਨੂੰ ਆਪਾਂ ਇੱਦਾਂ ਕਹਿ ਦਈਏ ਵੀ ਸਰਕਾਰ ਤੋਂ ਬਿੱਲ ਪਾਸ ਕਰਵਾਉਣਾ ਜਾਂ ਸੈਨੇਟ ਤੋਂ ਬਿੱਲ ਪਾਸ ਕਰਵਾਉਣਾ ਹੈ, ਉਹ ਸੈਨੇਟ ਦੇ ਵਿੱਚ ਦੋਨੇ ਹੀ ਬੈਠੇ ਨੇ ਜਿੱਤੇ ਹੋਏ ਬੰਦੇ, ਹਾਕਮ ਵੀ ਤੇ ਵਿਰੋਧੀ ਵੀ। ਉਹ ਇੱਕ ਆਮ ਸਹਿਮਤੀ ਬਣਨੀ ਚਾਹੀਦੀ ਆ। ਮੈਂ ਕਹਿੰਦਾ ਕਿ ਤੁਹਾਡਾ ਜਿਹੜਾ ਵਿਰੋਧੀ ਸੀਗਾ ਉਹਨਾਂ ਨੇ 176 ਚੱਕ ਲੈ ਨਾ ਬਈ, ਜਿਹੜੇ ਤੁਸੀਂ ਇਹ ਬਿੱਲ ਲੈ ਕੇ ਆਏ ਅਸੀਂ ਤਾਂ ਇਹਨਾਂ ਸਹਿਮਤੀ ਹੈ ਨਹੀਂ ਕਿ ਤੁਸੀਂ ਤਾਂ ਫਲਾਨਾ ਖਰਚਾ ਕਰੀ ਜਾਂਦੇ, ਜੇ ਆ ਵੋ ਆ, ਤੇ ਉਹ ਫਿਰ ਰਫੜ ਪੈ ਜਾਂਦਾ। ਜਦੋਂ ਅਮਰੀਕਾ ਦੇ ਵਿੱਚ ਫਿਰ ਰਫੜ ਪੈਂਦਾ ਕਿਉਂਕਿ ਪਾਰਟੀਆਂ ਦੋ ਆ, ਰਫੜ ਪੈ ਜਾਂਦਾ, ਹਮੇਸ਼ਾ ਹੀ ਪੈ ਜਾਂਦਾ ਆ। ਹੁਣ ਇਹ ਰਫੜ ਪੈ ਗਿਆ ਜਦੋਂ ਬਿੱਲ ਪਾਸ ਹੋਇਆ ਨਹੀਂ। ਇਹਦਾ ਮਤਲਬ ਇਹ ਆ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਿਹੜੇ ਸਰਕਾਰੀ ਵੇਜਿਸ ਦੇਣੀਆਂ ਜਾਂ ਸੈਲਰੀਜ਼ ਦੇਣੀਆਂ ਜਾਂ ਕਈ ਸਰਕਾਰੀ ਤੰਤਰ ਦੇ ਹੁੰਦੇ ਨੇ, ਇਮਾਰਤਾਂ ਹੁੰਦੇ ਆ, ਬਹੁਤ ਕੁਛ ਹੁੰਦਾ ਆ, ਬਿਲਕੁਲ ਉੱਥੇ ਜਿਹੜੀਆਂ ਅਦਾਇਗੀਆਂ ਹੋਣੀਆਂ, ਇਹਦਾ ਮਤਲਬ ਜਦ ਤੁਹਾਡੇ ਪੈਸਾ ਬਿੱਲ ਹੀ ਨਹੀਂ ਪਾਸ ਹੋਇਆ, ਇਹਦਾ ਮਤਲਬ ਤੁਸੀਂ ਅਦਾਇਗੀ ਨੇ ਤੁਹਾਡੇ ਕੋਲ ਫੰਡ ਹੀ ਨਹੀਂ ਹੋ ਬਣਿਆ ਤੇ ਤੁਸੀਂ ਫਸ ਗਏ ਕਸੂਤੀ ਸਥਿਤੀ ਦੇ ਵਿੱਚ। ਤੇ ਇਹਨੂੰ ਫਿਰ ਕਹਿੰਦੇ ਆ ਜੀ ਅਮਰੀਕਾ ਸ਼ਟ ਡਾਊਨ ਹੋ ਗਿਆ ਕਿ ਮੂਹਰੇ ਰਸਤਾ ਹੀ ਹੈ ਨਹੀਂ ਗਾ। ਇਹਦਾ ਮਤਲਬ ਜਿਹੜੇ ਉਹਨਾਂ ਅਮਰੀਕੀ ਸਰਕਾਰ ਦਾ ਤੇਲ ਪਾਣੀ ਰੁਕ ਗਿਆ। ਚਲੋ ਤੇਲ ਪਾਣੀ ਰੁਕ ਗਿਆ ਜਾਂ ਇੱਦਾਂ ਕਹਿ ਲਓ ਜੀ। ਤੇ ਇਹਦਾ ਮਤਲਬ ਇਹ ਹੋਇਆ ਜਦੋਂ ਜੇ ਹੁਣ ਜਦੋਂ ਆਪਾਂ ਸੈਨੇਟ ਦੀ ਗੱਲ ਕੀਤੀ ਹੈ, ਸੈਨੇਟ ਦੇ ਵਿੱਚ ਸਾਡੇ ਕੋਲ ਆਪਾਂ ਕਹਿੰਦੇ ਵੀ ਬਿੱਲ ਪਾਸ ਕਰਵਾਉਣਾ ਹੈ। ਇਸ ਟਾਈਮ ਬਿੱਲ ਪਾਸ ਕਰਵਾਉਣਾ ਹੈਗਾ ਰਿਪਬਲਿਕਨ ਨੇ
ਤੇ ਡੈਮੋਕ੍ਰੇਟ ਦੀ ਹੁਣ ਆਪਾਂ ਨੂੰ ਚਾਹੀਦੀ ਹੈ ਮਨਜ਼ੂਰੀ। ਰਿਪਬਲਿਕਨ ਦੇ ਕੋਲ ਸੈਨੇਟ ਦੇ ਵਿੱਚ ਹੈਗੀਆਂ 53 ਸੀਟਾਂ ਜੀ, ਤੇ ਬਿੱਲ ਪਾਸ ਕਰਵਾਉਣ ਲਈ ਚਾਹੀਦੀਆਂ ਹੈਗੀਆਂ 60 ਸੀਟਾਂ। ਹੁਣ ਉੱਥੇ ਪੰਗਾ ਪੈ ਗਿਆ। ਉਹ ਜਿਹੜੇ ਬਿੱਲ ਲੈ ਕੇ ਆਏ ਆ ਉਹਨਾਂ ਨੇ ਹੁਣ ਆਪਣੇ ਹਿਸਾਬ ਨਾਲ ਦੱਸਿਆ ਹੋਇਆ ਕਿ ਅਸੀਂ ਇਦਾਂ ਕਰਨੀਆਂ, ਸਾਡੀਆਂ ਆਹ ਪਾਲਿਸੀਆਂ। ਜਿਹੜੇ ਹੁਣ ਡੈਮੋਕ੍ਰੇਟ ਤਾਂ ਪਹਿਲਾਂ ਜੁੱਤੀ ਚੱਕੀ ਫਿਰਦੇ ਆ ਕਿ ਅਸੀਂ ਤਾਂ ਤੁਹਾਡੀ ਇਹਨਾਂ ਚੀਜ਼ਾਂ ਸਹਿਮਤ ਹੀ ਹੈ ਨਹੀਂ ਗੇ, ਤੁਸੀਂ ਤਾਂ ਪਤਾ ਨਹੀਂ ਕੀ ਕੁਛ ਕਰੀ ਜਾਂਦੇ ਆ। ਸੋ ਉਸ ਟਰਮ ਨੂੰ ਇਹ ਕਹਿ ਦਿੰਦੇ ਆ ਕਿ ਇਹ ਜੀ ਅਮਰੀਕਾ ਹੁਣ ਸ਼ਟ ਡਾਊਨ ਹੋ ਗਿਆ। ਅੱਛਾ, ਪਹਿਲਾਂ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਪਹਿਲੋਂ ਵੀ ਹੋਇਆ, ਪਹਿਲੋਂ ਕਿੰਨੀ ਵਾਰ ਹੋਇਆ ਤੇ ਉਹ ਕਿੰਨੇ ਕੁ ਲੰਬੇ ਚੱਲੇ? 3 ਮਾਮਲੇ ਪਹਿਲਾਂ ਇਹ ਦੇਖਣ 'ਚ ਆਏ ਅਮਰੀਕਾ ਦੇ ਵਿੱਚ, ਕੁਝ ਛੋਟੇ ਵੀ ਰਹੇ ਤੇ ਕੁਝ ਲੰਮੇ ਵੀ ਚੱਲੇ ਆ ਜੀ। ਜਿੰਨੀ ਕਿ ਮੈਨੂੰ ਇਹਦੇ ਵਿੱਚੋਂ ਜਾਣਕਾਰੀ ਮਿਲੀ ਆ, ਸਭ ਤੋਂ ਜਿਹੜਾ ਲੰਮਾ ਸ਼ਟ ਡਾਊਨ ਸੀਗਾ ਉਹ ਸੀਗਾ 35 ਦਿਨਾਂ ਦਾ। ਤੁਸੀਂ ਪਰ ਸਾਨੂੰ ਐਂ ਲੱਗਦਾ ਕਿ ਉਹ ਕੀ ਹੋ ਗਿਆ ਹੋਣਾ, ਕੁਝ ਨਹੀਂ ਹੋਇਆ ਹੋਣਾ, ਹੁੰਦਾ ਬਹੁਤ ਕੁਝ ਹੁੰਦਾ ਆ। ਕਈ ਸੇਵਾਵਾਂ ਰੱਦ ਹੋ ਜਾਂਦੀਆਂ, ਬੰਦ ਹੋ ਜਾਂਦੀਆਂ। ਖਾਸ ਕਰਕੇ ਮੰਨ ਲਓ ਤੁਸੀਂ ਦੇਵ ਸਿੱਧੂ ਜੀ ਅਮਰੀਕਾ ਦੇ ਵਿੱਚ ਆ, ਮੰਨ ਲਓ ਤੁਸੀਂ ਕਿਤੇ ਥੀਮ ਪਾਰਕ ਜਿਹੜੇ ਸਰਕਾਰ ਕਰਦੀ ਆ ਜਾਂ ਕੋਈ ਅਜਾਇਬ ਘਰ ਆ, ਉਹ ਤਾਂ ਸਰਕਾਰੇ ਚਲਾਉਂਦੀ ਆ ਨਾ, ਉੱਥੇ ਤਨਖਾਹ ਤੁਹਾਨੂੰ ਮਿਲਣੀਆਂ ਆ। ਜੇ ਸ਼ਟ ਡਾਊਨ ਹੋ ਗਿਆ ਤਾਂ ਦੇਵ ਇਹ ਸੋਚ ਲਵੇ ਕਿ ਮੇਰੀ ਅਗਲੀ ਤਨਖਾਹ ਨਹੀਂ ਆਉਣੀ। ਇਹ ਤੋਂ ਸੌਖਾ ਤਾਂ ਨਹੀਂ ਮੈਂ ਹੁਣ ਦੱਸ ਸਕਦਾ। ਬਿਲਕੁਲ। ਰੇਲਵੇ ਚੱਲਦੀ ਆ, ਮੰਨ ਲਓ ਉਹ ਸਰਕਾਰ ਦੇ ਥੱਲੇ ਆ, ਇਹਦਾ ਮਤਲਬ ਜਿਹੜਾ ਰੇਲਵੇ ਦਾ ਕਰਮਚਾਰੀ ਆ ਉਹਨੂੰ ਇਹ ਆ ਕਿ ਕੰਮ ਮੈਂ ਕਰ ਰਿਹਾ ਆ ਪਰ ਤਨਖਾਹ ਨਹੀਂ ਆਉਣੀ। ਸੋ ਪ੍ਰੋਬਲਮਸ ਇਹ ਵਿੱਚ ਪੈਂਦੀਆਂ ਨੇ। ਇਹਦੇ ਵਿੱਚ ਆਪਾਂ ਹੋਰ ਵੀ ਚੀਜ਼ਾਂ ਐਡ ਕਰਾਂਗੇ। ਸੋ ਪਹਿਲਾ ਜਿਹੜਾ 3 ਸ਼ਟਡਾਊਨ ਆਪਾਂ ਗਿਣਤੀ ਦੇ ਵਿੱਚ ਮਿਲੇ ਆ, ਸਭ ਤੋਂ ਜਿਹੜਾ ਲੰਮਾ ਸ਼ਟਡਾਊਨ ਸੀ ਉਹ 35 ਦਿਨ 'ਚ ਚੱਲਿਆ ਸੀਗਾ। 35 ਦਿਨ ਬਹੁਤ ਜ਼ਿਆਦਾ ਹੁੰਦੇ ਆ, ਮਹੀਨਾ ਬਣ ਜਾਂਦਾ ਆ। ਟਰੰਪ ਤੋਂ ਪਹਿਲਾਂ ਜਿਹੜਾ ਸੀਗਾ ਉਹ ਬਿਲ ਕਲਿੰਟਨ ਦਾ ਰਾਜ ਦੇ ਬਿੱਲ ਸੀ, ਜਦੋਂ ਰਾਸ਼ਟਰਪਤੀ ਦਾ ਸੀਗਾ। ਇਹ 1995 ਦੇ ਵਿੱਚ ਪਹਿਲੀ ਵਾਰ ਮਿਲਿਆ ਸੀਗਾ ਸ਼ਟਡਾਊਨ, ਤੇ 21 ਦਿਨਾਂ ਲਈ ਇਹ ਚੱਲਿਆ ਸੀਗਾ, ਜਿਹਨੂੰ ਉਹਨਾਂ ਨੇ ਫੈਡਰਲ ਸ਼ਟਡਾਊਨ ਕਿਹਾ ਸੀ। ਗੱਲ ਤਾਂ ਇੱਕੋ ਹੀ ਹੁੰਦੀ ਹੈ, ਚਾਹੇ ਜਿੱਦਾਂ ਮਰਜ਼ੀ ਕਰੀ ਜਾਓ। ਫਿਰ ਬਰਾਕ ਓਬਾਮਾ ਦੇ 2013 ਦੇ ਰਾਜ ਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਬਣੀ ਸੀ, ਉਦੋਂ 16 ਦਿਨਾਂ ਦਾ ਇਹ ਚੱਲਿਆ ਸੀਗਾ। ਰਿਪਬਲਿਕਨ ਪਾਰਟੀ ਦਾ ਜਿਹੜਾ ਰੋਨਾਲਡ ਰੀਗਨ ਸੀ, ਬਹੁਤ ਪੁਰਾਣਾ ਸੀਗਾ, ਕਾਫੀ ਫੇਮਸ ਇਹਨਾਂ ਦਾ ਰਾਸ਼ਟਰਪਤੀ ਸੀਗਾ। ਉਹਨਾਂ ਦੇ ਕਾਰਜਕਾਲ ਦੇ ਦੌਰਾਨ ਵੀ ਇਹ ਜਿਹੜਾ ਸ਼ਟਡਾਊਨ ਹੋਇਆ ਸੀਗਾ, ਉਦੋਂ ਇਹਨੇ ਆਪਣੇ ਮੰਨ ਕੇ ਅਸਰ ਦਿਖਾਏ ਆ। ਸੋ ਹੁਣ ਇਹ ਜੀ ਚੌਥਾ ਸ਼ਟਡਾਊਨ ਤੁਹਾਡੇ ਸਾਹਮਣੇ ਪਿਆ ਆ ਕਿ ਸਹਿਮਤੀ ਨਹੀਂ ਮਿਲੀ ਉਹਨਾਂ ਬਿੱਲਾਂ ਨੂੰ। ਟਰੰਪ ਜਿਹਨੂੰ ਅੱਜ ਕਹਿੰਦੇ ਹੁੰਦੇ ਨਾ, ਸਾਡੇ ਪੰਜਾਬ ਦੇ ਵਿੱਚ ਚੱਲਦਾ ਹੁੰਦਾ ਕਿ ਵਿਸ਼ਵ ਦੇ ਫੁੱਫੜ ਨੂੰ ਅਮਰੀਕਾ ਦੇ ਵਿੱਚ ਸਹਿਮਤੀ ਨਹੀਂ ਮਿਲੀ ਜਾਏਗੀ ਕਿ ਤੂੰ ਆਹ ਬਿੱਲ ਪਾਸ ਕਰਵਾ ਲਵੇ। ਪਰ ਲਸਾੜਾ ਸਾਹਿਬ, ਸਵਾਲ ਤੇ ਇਹ ਖੜਾ ਹੁੰਦਾ ਕਿ ਜਦੋਂ ਸਰਕਾਰਾਂ ਚਲਾਉਣੀਆਂ ਜਾਂ ਦੇਸ਼ ਚਲਾਉਣਾ, ਖਰਚੇ ਦੀ ਤਾਂ ਲੋੜ ਪੈਂਦੀ ਆ। ਅਸਰ ਦੇ ਵਿੱਚ ਖਰਚੇ ਤਾਂ ਉਹੀ ਹੋਣਗੇ ਜਿੱਦਾਂ ਤੁਸੀਂ ਗੱਲ ਕੀਤੀ ਕਿ ਜਿਹੜੀਆਂ ਅਦਾਇਗੀਆਂ ਕਰਨੀਆਂ, ਤਨਖਾਹਾਂ ਦੇਣੀਆਂ। ਉੱਥੇ ਸਮੱਸਿਆ ਕੀ ਪੈਦਾ ਹੋ ਗਈ? ਹਾਲਾਤ ਮਤਲਬ ਇੱਦਾਂ ਦੇ ਕਿਵੇਂ ਬਣ ਗਏ ਕਿ ਅਗਲਿਆਂ ਨੇ ਮਤਲਬ ਮਨਜ਼ੂਰੀ ਨਹੀਂ ਦਿੱਤੀ? ਦੇਖੋ, ਜਿੱਦਾਂ ਆਪਾਂ ਕਹਿੰਦੇ ਨਾ, ਜਿੱਦਾਂ ਸਾਡੇ ਅਕਾਲੀਆਂ ਦੀ ਤੇ ਕਾਂਗਰਸ ਦੀ ਨਹੀਂ ਬਣਦੀ, ਜੋ ਉਹਨਾਂ ਨੇ ਕਹਿ ਦਿੱਤਾ ਉਹਨੇ ਕਹਿਣਾ ਨਾ ਇਹ ਤਾਂ ਬਿਲਕੁਲ ਹੀ ਗਲਤ ਆ, ਅਸੀਂ ਤਾਂ ਇਦਾਂ ਚੱਲਾਂਗੇ। ਇਹਨਾਂ ਦਾ ਵੀ ਮਤਲਬ ਕਿ ਇੱਟ ਕੁੱਤੇ ਦਾ ਵੈਰ ਹੀ ਆ। ਜੋ ਉਹਨਾਂ ਨੇ ਚੀਜ਼ ਅਪਲਾਈ ਕੀਤੀ ਉਹਨਾਂ ਨੇ ਕਹਿਣਾ ਨਾ, ਇੱਦਾਂ ਨਹੀਂ, ਇੱਦਾਂ ਤਾਂ ਦੇਸ਼ ਦਾ ਘਾਟਾ ਆ, ਇੱਦਾਂ ਹੋਣੀ ਚਾਹੀਦੀ ਆ। ਜਿਹੜੇ ਡੈਮੋਕ੍ਰੇਟਸ ਆ ਨਾ, ਉਹ ਸ਼ੁਰੂ ਤੋਂ ਹੀ ਟਰੰਪ ਦੀਆਂ ਨੀਤੀਆਂ ਦਾ, ਰਿਪਬਲਿਕਨ ਦਾ ਟੋਟਲ ਵਿਰੋਧ ਕਰਦੇ ਆ। ਅੱਗੇ ਚਲੋ ਮਾੜਾ ਮੋਟਾ ਚੱਲ ਵੀ ਜਾਂਦਾ ਸੀਗਾ, ਕਿਉਂਕਿ 3 ਵਾਰੀ ਹੋਇਆ ਤਾਂ ਮਤਲਬ ਵਿੱਚ ਸਮੂਥਲੀ ਚੱਲਦਾ ਵੀ ਰਿਹਾ ਆ। ਹੁਣ ਇਹਨਾਂ ਨੇ ਰਿਪਬਲਿਕਨਸ ਨੇ ਇਹ ਕਿਹਾ ਕਿ ਵੀ ਪਹਿਲੀ ਗੱਲ ਤਾਂ ਇਹ ਆ ਕਿ ਇਹ ਯਕੀਨੀ ਬਣਾਉਣਾ ਕਿ ਜਿਹੜੇ ਘੱਟ ਆਮਦਨ ਵਾਲੇ ਲੋਕ ਆ, ਉਹਨਾਂ ਦੇ ਲਈ ਜਿਹੜੀਆਂ ਸਿਹਤ ਬੀਮੇ ਲਈ ਸਬਸਿਡੀਆਂ ਆ, ਉਹ ਮਿਆਦ ਨਾ ਖਤਮ ਹੋਵੇ। ਟਰੰਪ ਥੋੜਾ ਕੀ ਤੇ ਜ਼ਿਆਦਾ ਦਾਤੀ ਫੇਰਨ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਲੋਕਾਂ ਦੇ ਗਲ ਪਾ ਦਿੱਤਾ ਜਾਵੇ। ਟਰੰਪ ਹੋਣੀ ਤਾਂ ਮੈਨੂੰ ਲੱਗਦਾ ਜਦੋਂ ਦੇ ਸਰਕਾਰ ਚ ਆਏ ਉਹ ਖਬਰਾਂ ਤੋਂ ਦੂਰ ਨਹੀਂ ਰਹਿੰਦੇ ਉਹ, ਤੇ ਉਹਦੀ ਹੁਣ ਟਰੰਪ ਦੀ ਇਹ ਵੀ ਕੋਸ਼ਿਸ਼ ਆ ਕਿ ਪੈਸੇ ਇਹ ਸ਼ੋਅ ਕਰੇ ਕਿ ਮੈਂ ਮੁਲਕ ਲਈ ਪੈਸੇ ਬਣਾ ਰਿਹਾ, ਪਰ ਕਿੱਥੋਂ ਕੱਢਣ ਡਿਆ ਆ। ਬਾਹਰਲੇ ਮੁਲਕਾਂ ਤੋਂ ਟੈਰਿਫ ਲਗਾ ਕੇ ਚਲੋ ਆਪਾਂ ਉਹ 'ਤੇ ਚਰਚਾ ਨਹੀਂ ਕਰਦੇ, ਠੀਕ ਆ ਜੀ। ਟਰੰਪ ਪ੍ਰਸ਼ਾਸਨ ਇੱਥੇ ਆਸਟ੍ਰੇਲੀਆ ਦੇ ਵਿੱਚ ਕੀ ਹੁੰਦਾ ਆ, ਆਹ ਵਾਲੀ ਜਦੋਂ ਆਪਣੀ ਲੇਬਰ ਸਰਕਾਰ ਬਣੀ ਆ, ਲਿਬਰਲ ਕਿਉਂ ਡਿੱਗੀ ਆ? ਲਿਬਰਲ 2 ਚੀਜ਼ਾਂ ਨਾਲ ਸਾਡੀ ਇੱਥੇ ਇਸ ਵਾਰ ਡਿੱਗੀ ਆ। ਪਹਿਲਾਂ ਤਾਂ ਉਹਨਾਂ ਨੇ ਇਮੀਗ੍ਰੇਸ਼ਨ ਦੇ ਵਿੱਚ ਥੋੜਾ ਜਿਹਾ ਤਿੱਖਾ ਬੋਲਤਾ ਕਿ ਅਸੀਂ ਮਾਈਗ੍ਰੇਸ਼ਨ ਘੱਟ ਕਰਾਂਗੇ, ਜੇ ਆ ਬੋ ਆ ਫਲਾਨਾ। ਹੁਣ ਇੱਥੇ ਭਾਈਚਾਰਾ ਹੈਗਾ ਯਾਰ ਰਲਗੱਡ, ਉਹਨਾਂ ਨੂੰ ਠੀਕ ਚੰਗੀ ਚੀਜ਼ ਲੱਗੀ। ਦੂਜਾ ਸਭ ਤੋਂ ਵੱਡਾ, ਲੋਕਾਂ ਦੇ ਮਨਾਂ 'ਚ ਗੱਲ ਵਸ ਗਈ ਸੀ ਕਿ ਜੇ ਲਿਬਰਲ ਸਰਕਾਰ ਆ ਗਈ ਆਸਟ੍ਰੇਲੀਆ ਦੇ ਵਿੱਚ, ਇਹਨਾਂ ਨੇ ਮੈਡੀਕਲ ਦੇ ਉੱਪਰ ਦਾਤੀ ਫੇਰ ਨਹੀਂ ਫੇਰਨੀ ਆ, ਕਿਉਂਕਿ ਇਹਨਾਂ ਦੀ ਬੋਲੀ ਬੋਲਦੀ ਸੀ। ਟਰੰਪ ਦੀ ਵੀ ਪ੍ਰੋਬਲਮ ਆ। ਡੈਮੋਕ੍ਰੇਟਸ ਕਹਿੰਦੇ ਆ ਕਿ ਟਰੰਪ ਪ੍ਰਸ਼ਾਸਨ ਜਿਹੜੀ ਮੈਡੀਕਲ ਦੇ ਵਿੱਚ ਕਟੌਤੀਆਂ ਨਾ, ਅਸੀਂ ਉਹਨਾਂ ਸਹਿਮਤ ਨਹੀਂ ਹੈਗੇ ਵੀ ਇਹਨਾਂ ਬਹੁਤ ਜ਼ਿਆਦਾ ਵਰਕਲੋਡ ਵੱਧਣਾ ਲੋਕਾਂ ਦੇ ਉੱਪਰ, ਪਹਿਲਾਂ ਹੀ ਬਹੁਤ ਮਹਿੰਗਾਈ ਹੋਈ ਹੈ। ਤੀਸਰਾ, ਲੋਕਾਂ ਦੇ ਮਨਾਂ 'ਚ ਵੈਸੇ ਗੱਲ ਇਹ ਚੱਲ ਵੀ ਗਈ ਹੈ ਤੇ ਕੁਛ ਜਿਹੜੇ ਡੈਮੋਕ੍ਰੇਟਸ ਉਹ ਵੀ ਖੁੱਲ੍ਹ ਕੇ ਕਹਿੰਦੇ ਆ ਕਿ ਜਿਹੜੇ ਸਰਕਾਰੀ ਅਦਾਰੇ ਆ ਨਾ, ਉਹਦੇ ਵਿੱਚ ਟਰੰਪ ਨਾ ਸ਼ਾਂਤੀ ਮਾਰਨ ਦੀ ਕੋਸ਼ਿਸ਼ ਕਰ ਰਿਹਾ, ਜਬਰੀ ਸ਼ਾਂਤੀ ਮਾਰਨ ਦੀ ਕੋਸ਼ਿਸ਼ ਕਰ ਰਿਹਾ, ਔਰ ਉਹ
ਚਲਾ ਦਿੱਤੀ ਹੈ ਇਹਨੇ ਜੀ, ਉਹਦੇ ਕਰਕੇ ਕਹਿੰਦੇ ਅਸੀਂ ਮਤਲਬ ਕਿ ਤੁਹਾਡੇ ਬਿਲਕੁਲ ਵਿਰੋਧ ਆ, ਇਹਨੂੰ ਇੱਥੇ ਸਟਾਪ ਕਰੋ। ਪਰ ਫਿਰ ਇਹਦੇ ਵਿੱਚ ਰੌਲਾ ਤਾਂ ਇਹ ਆ ਨਾ ਕਿ ਜਦੋਂ ਸ਼ਟ ਡਾਊਨ ਹੁੰਦਾ ਤਾਂ ਕਈ ਹਿੱਸੇ ਜਿਹੜੇ ਆ ਉਹ ਸਰਕਾਰ ਦੇ ਬੰਦ ਹੋਣਗੇ, ਫਿਰ ਕੰਮ ਕਿਵੇਂ ਚੱਲੂਗਾ? ਕਿ ਤਾਂ ਮਤਲਬ ਪਹਿਲਾਂ ਤਾਂ ਇਹ ਜ਼ਰੂਰ ਦੱਸਿਓ ਕਿ ਕਿਹੜੇ ਹਿੱਸੇ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਪ੍ਰਭਾਵਿਤ ਹੋਣਗੇ। ਦੇਖੋ ਅਸੀਂ ਜਿਹੜੇ ਹੋਰ ਮੁਲਕਾਂ 'ਚ ਬੈਠੇ ਆ ਜਾਂ ਉਹ ਮੁਲਕ ਜਿੱਥੇ ਇਹ ਟਰਮ ਕਦੀ ਯੂਜ਼ ਨਹੀਂ ਹੋਈ, ਸਾਨੂੰ ਲੱਗਦਾ ਕਿ ਉਹ ਇੰਨਾ ਮਾੜਾ ਮੋਟਾ ਪਤਾ ਨਹੀਂ ਕੀ ਆ ਚੱਲਦਾ ਹੀ ਰਹਿਣਾ ਹੁੰਦਾ, ਪਰ ਇਹ ਮਾੜਾ ਮੋਟਾ ਨਹੀਂ ਹੈਗਾ। ਇਸ ਵਾਰ ਕੁੰਡੀਆਂ ਦੇ ਸਿੰਘ ਜ਼ਿਆਦਾ ਫਸੇ ਹੋਏ ਆ। ਸ਼ਟ ਡਾਊਨ ਦਾ ਜਿਹੜਾ ਪ੍ਰਭਾਵ ਹੈ ਉਹ ਪੂਰਾ ਵਿਆਪਕ ਪਊਗਾ, ਬਹੁਤ ਵੱਡਾ ਇਹਦਾ ਪ੍ਰਭਾਵ ਪਊਗਾ। ਇਹ ਮੈਂ ਕਹਿ ਲਓ ਤੁਹਾਨੂੰ ਗਰੰਟੀ ਨਾ ਕਹਿਣਾ, ਕਿਉਂਕਿ ਇੰਨੀ ਛੇਤੀ ਇਹ ਸੋਲਵ ਨਹੀਂ ਹੋਣਾ ਹੈਗਾ। ਡੈਮੋਕ੍ਰੇਟਸ ਨੇ ਅੜਨਾ ਹੀ ਅੜਨਾ ਔਰ ਉਹ ਅੜ ਗਏ ਆ। ਇਹਦੇ ਨਾਲ ਹੁਣ ਕਿਹੜੇ ਉਹ ਅਦਾਰੇ ਆ, ਕਿਹੜੇ ਹਿੱਸੇ ਆ ਜਿੱਥੇ ਇਹਨਾਂ ਦਾ ਪ੍ਰਭਾਵ ਪੈਣਾ, ਜਾਂ ਆਪਾਂ ਕਹਿੰਦੇ ਉਹ ਕੁਛ ਵਕਤੀ ਤੌਰ ਤੇ ਬੰਦ ਹੋ ਜਾਣਗੇ, ਸੇਵਾਵਾਂ ਨਹੀਂ ਦੇ ਪਾਉਣਗੇ, ਗੈਰ ਜ਼ਰੂਰੀ ਸੇਵਾਵਾਂ ਉਹ ਦਫ਼ਤਰ ਬੰਦ ਹੋ ਜਾਣੇ ਆ। ਜਿਹੜਾ ਮੇਰੇ ਖਿਆਲ ਅਮਰੀਕਨ ਜਿਹੜਾ ਪੋਸਟ ਆ ਨਾ, ਉਹ ਵੀ ਸ਼ਾਇਦ ਫੈਡਰਲ ਦੇ ਅੰਦਰ ਹੀ ਚੱਲਦਾ ਆ, ਉਹਦੇ ਉੱਪਰ ਵੀ ਪ੍ਰੋਬਲਮ ਆ ਸਕਦੀ, ਉਹਨਾਂ ਵਰਕਰ ਨੂੰ ਪ੍ਰੋਬਲਮ ਆ ਸਕਦੀ ਹੈ ਕਿ ਕੰਮ ਸ਼ਾਇਦ ਉਹ ਕੰਮ ਤਾਂ ਉਹਨਾਂ ਨੂੰ ਕਰਨਾ ਹੀ ਪੈਣਾ ਆ, ਪਰ ਸ਼ਾਇਦ ਤਨਖਾਹ ਨਾ ਜਾਵੇ ਜਦੋਂ ਤੱਕ ਇਹ ਮਸਲਾ ਨਹੀਂ ਸੁਲਝਦਾ ਹੈਗਾ। ਪਰ ਇਹ ਤਾਂ ਫਿਰ ਉਹ ਜਿਹੜੇ ਮੁਲਾਜ਼ਮ ਹੈ ਉਹਨਾਂ ਲਈ ਤੇ ਉਹ ਸੱਪ ਦੇ ਮੂੰਹ 'ਚ ਕੋੜ ਕੇਰਲੀ ਵਾਲੀ ਗੱਲ ਹੋ ਗਈ ਨਾ, ਕਿ ਨਾ ਉਹ ਕੰਮ ਛੱਡ ਸਕਦੇ ਆ ਪਰ ਕੰਮ ਦੇ ਪੈਸੇ ਉਹਨਾਂ ਨੂੰ ਮਿਲਣੇ ਨਹੀਂ। ਬਸ ਇਹੀ ਕਹਿ ਸਕਦੇ ਸੱਪ ਦੇ ਮੂੰਹ 'ਚ ਕੋੜ ਕੇਰਲੀ ਆ, ਉਹ ਚੱਬਣੀ ਪੈਣੀ ਆ, ਉਹ ਕੜਵਾਹਟ ਲੈਣੀ ਪੈਣੀ ਆ। ਇਹਦਾ ਮਤਲਬ ਇਹ ਹੈ ਕਿ ਲੱਖਾਂ ਹੀ ਕੰਮ ਹੈ। ਬਿਲਕੁਲ, ਆਪਾਂ ਤਾਂ ਚਲੋ ਇੱਕ ਦੋ ਅਦਾਰਿਆਂ ਦੀ ਗੱਲ ਕਰਦੇ ਹਾਂ, ਅਦਾਰੇ ਤਾਂ ਹੋਰ ਵੀ ਬਹੁਤ ਨੇ। ਲੱਖਾਂ ਕੰਮ ਹੈ, ਬਿਨਾਂ ਤਨਖਾਹ ਕੰਮ ਕਰਨਗੇ ਤੇ ਉੱਪਰ ਛੁੱਟੀ ਵੀ ਨਹੀਂ ਮਿਲੂਗੀ। ਅੱਛਾ, ਸਾਰੇ ਜਿਹੜੇ ਸਰਕਾਰੀ ਸਮਾਗਮ ਹੁੰਦੇ ਆ, ਕਿਉਂਕਿ ਉਹਨਾਂ ਨੂੰ ਫੰਡਿੰਗ ਤਾਂ ਸਰਕਾਰ ਨੇ ਹੋਣੀ ਆ, ਸਰਕਾਰ ਨੇ ਇੱਕ ਸਮਾਗਮ ਕਰਾਉਣਾ ਤਾਂ ਪਹਿਲਾਂ ਫੰਡ ਰੱਖਿਆ ਹੁੰਦਾ, ਉਹਦੇ ਅਕੋਰਡਿੰਗ ਦੀ ਪ੍ਰੋਸੀਡ ਹੁੰਦਾ ਆ, ਉਹ ਰੁਕ ਜਾਣਗੇ। ਜਿਹੜੇ ਉੱਥੇ ਉਹਨਾਂ ਦੇ ਥੀਮ ਪਾਰਕ ਵਗੈਰਾ ਹੁੰਦੇ ਆ, ਥੀਮ ਪਾਰਕ ਤਾਂ ਚਲੋ ਨਹੀਂ ਕਹਿਣਾ ਚਾਹੀਦਾ, ਉਹ ਤਾਂ ਚਲੋ ਪ੍ਰਾਈਵੇਟ ਕੰਪਨੀਆਂ ਦੇ ਵੀ ਹੁੰਦੇ, ਜਿੱਥੇ ਵਾਰਨਰ ਬ੍ਰਦਰ ਵਾਲੇ ਆ, ਗੋਲਡ ਕੋਸਟ ਦੇ ਵਿੱਚ ਆਪਾਂ ਨੂੰ ਰਾਸ਼ਟਰੀ ਪਾਰਕ ਕਹਿ ਦਾਂਗੇ, ਇਮੀਡੀਏਟ ਬੰਦ ਹੋਣਗੇ, ਉਹ ਦਰਵਾਜ਼ੇ ਬੰਦ ਹੋਣਗੇ। ਕਿਉਂਕਿ ਜਿਹੜੇ ਨੈਸ਼ਨਲ ਪਾਰਕਸ ਦੀ ਗੱਲ ਕਰਦੇ ਹੋ, ਨੈਸ਼ਨਲ ਪਾਰਕਸ ਜੀ, ਕਿਉਂਕਿ ਉਹ ਸਰਕਾਰ ਦੇ ਅੰਡਰ ਹੁੰਦੇ ਆ, ਇਮੀਡੀਏਟ ਉਹਨਾਂ ਦੇ ਕੁੰਡੇ ਲੱਗਣਗੇ। ਹੁਣ ਵਿਜ਼ਟਰਸ ਗਏ ਹੁਣ ਉੱਥੇ, ਉਹਨਾਂ ਨੇ ਅੱਜ ਵਾਸ਼ਿੰਗਟਨ DC ਵਾਲਾ ਜਿੱਥੇ ਸਪੇਸ ਦਾ ਸਾਰਾ ਰੱਖਿਆ ਹੋਇਆ, ਡਿਸਕਵਰੀ ਵਗੈਰਾ, ਉਹ ਦੇਖਣ ਜਾਣਾ ਆ, ਮੁੜੇ ਤਾਂ ਵੀ ਕੁੰਡਾ ਲੱਗਿਆ ਹੋਣਾ, ਕਿਉਂਕਿ ਅਦਾਰਾ ਉਹਦੇ ਕੋਲ ਉਹਨਾਂ ਨੂੰ ਪੈਸੇ ਦੇਣ ਲਈ ਹੈ ਨਹੀਂ ਗਾ। ਹੁਣ ਇੱਥੇ ਇਹ ਵੀ ਆਉਂਦਾ ਆ ਕਿ ਇਹਦਾ ਪ੍ਰਭਾਵ ਕੀ ਹਵਾਬਾਜ਼ੀ ਦੇ ਉੱਪਰ ਵੀ ਪਊਗਾ। ਬਿਲਕੁਲ ਬਿਲਕੁਲ, ਇਹ ਵੱਡਾ ਸਵਾਲ ਆ, ਕਿਉਂਕਿ ਅਮਰੀਕਾ ਜਿਹਨੂੰ ਦੁਨੀਆ ਦਾ ਲੰਬੜ ਕਿਹਾ ਜਾਂਦਾ, ਜੇ ਉਹਦੇ ਖਾਸ ਕਰਕੇ ਜੇ ਹਵਾਈ ਉਡਾਨਾਂ 'ਤੇ ਅਸਰ ਪੈਂਦਾ ਤਾਂ ਉਹ ਤਾਂ ਬਹੁਤ ਵੱਡਾ ਝਟਕਾ। ਇਹਦੇ ਵਿੱਚ ਜਿੰਨਾ ਕੁ ਮੈਂ ਜਾਂਚਿਆ, ਉਹਦੇ ਵਿੱਚ ਮੈਂ ਸਿੱਧੇ ਤੌਰ ਤੇ ਤਾਂ ਨਹੀਂ ਕਹੂੰਗਾ ਵੀ ਪ੍ਰਭਾਵ ਪੈਂਦਾ, ਪਰ ਜਦੋਂ ਮੈਂ ਉਹਨਾਂ ਅਦਾਰਿਆਂ ਦੀ ਇੰਟਰਲਿੰਕਿੰਗ ਦੇਖਦਾ ਕਿ ਪਾਰਸਲਸ ਇੱਧਰੋਂ ਆਉਣੇ ਆ, ਸਮਾਨ ਇਹ ਚੱਕਣੀ ਆ, ਆਹ ਪ੍ਰਾਈਵੇਟ ਕੰਪਨੀ ਸੀ, ਆਹ ਸਰਕਾਰੀ ਇੱਧਰੋਂ ਅਦਾਰਾ ਸੀਗਾ, ਹੋ ਸਕਦਾ ਕਿ ਹਵਾਈ ਸੇਵਾਵਾਂ ਦੇ ਉੱਪਰ ਵੀ ਇਹਦਾ ਅਸਰ ਪਵੇ, ਕਿਉਂਕਿ ਇਹ ਮਿਡਨਾਈਟ ਤੋਂ ਸ਼ਟਡਾਊਨ ਸਟਾਰਟ ਹੋ ਚੁੱਕਾ ਆ। ਇਹਦਾ ਮਤਲਬ ਜਿਹੜੇ ਉੱਥੇ ਦੇ ਵਸਨੀਕ ਨੇ ਜਾਂ ਜਿਹੜੇ ਵਿਜ਼ਟਰਸ ਵਗੈਰਾ ਗਏ ਹੋਏ ਨੇ, ਉਹ ਜਿਨ੍ਹਾਂ ਨੇ ਵੀ ਹੁਣ ਵਾਪਸੀ ਕਰਨੀ ਆ, ਥੋੜ੍ਹਾ ਜਿਹਾ ਸਕੈਜੂਲ ਚੈੱਕ ਕਰ ਲਓ, ਆਪਣੇ ਅਦਾਰਿਆਂ ਦੇ ਨਾਲ ਸੰਪਰਕ ਬਣਾਓ, ਏਅਰਲਾਈਨਾਂ ਨਾਲ ਬਣਾਓ ਕਿ ਸਾਡੀ ਫਲਾਈਟ ਸੁਖਸਵੀਲੀ ਜਾ ਰਹੀ ਹੈ ਕਿ ਨਹੀਂ ਜਾ ਰਹੀ ਹੈਗੀ। ਇੱਕ ਹੋਰ ਚੀਜ਼, ਲੇਬਰ ਵਿਭਾਗ ਦੇ ਅਧੀਨ ਜਿਹੜੇ ਕੰਮ ਕਰਨ ਵਾਲਾ ਨਾ ਬਿਊਰੋ ਆਫ ਲੇਬਰ ਸਟੈਟਿਸਟਿਕਸ ਵੀ ਹੁੰਦਾ ਆ, ਬੰਦ ਹੋ ਜਾਊਗਾ। ਅੱਛਾ, ਜਦੋਂ ਇਹਦੀਆਂ ਸੇਵਾਵਾਂ ਬੰਦ ਹੋਣਗੀਆਂ ਨਾ, ਚੀਕਾਂ ਨਿਕਲਣਗੀਆਂ ਲੋਕਾਂ ਦੀਆਂ। ਤਾਂ ਇਹ ਕੋਈ ਹਾਸੋ ਹਾਲਾਤ ਜਿਹੜੇ ਆ ਕਾਫੀ ਚਿੰਤਾਜਨਕ ਆ। ਜੇ ਆਪਾਂ ਕਹੀਏ ਵੀ ਕੁਛ ਚੀਜ਼ਾਂ ਸੁਚਾਰੂ ਰਹਿਣਗੀਆਂ, ਚਲਦੀਆਂ ਰਹਿਣਗੀਆਂ, ਉਹਦੇ ਵਿੱਚ ਤਾਂ ਵੱਧ ਤੋਂ ਵੱਧ ਇਹੀ ਆ ਵੀ ਜਿਹੜੀ ਸਰਹੱਦੀ ਸੁਰੱਖਿਆ ਆ, ਹਸਪਤਾਲ ਵਿੱਚ ਡਾਕਟਰੀ ਦੇਖਭਾਲ ਆ, ਜਾਂ ਕਾਨੂੰਨ ਲਾਗੂ ਕਰਨ ਵਾਲੇ ਜਾਂ ਹਵਾਈ ਆਵਾਜਾਈ ਜਿਹੜੇ ਨਿਯੰਤਰਣ ਕਰਨ ਵਾਲੇ ਕੰਮ ਆ, ਉਹ ਸ਼ਾਇਦ ਚੱਲਦੇ ਰਹਿਣਗੇ। ਗਰੰਟੀ ਹੈ ਕਿ ਉਹ ਚੱਲਦੇ ਰਹਿਣਗੇ ਜੀ। ਹੁਣ ਆਪਾਂ ਫਿਰ ਕਹਿੰਦੇ ਹਾਂ ਵੀ ਹਵਾਈ ਆਵਾਜਾਈ ਨੂੰ ਨਿਯੰਤਰਣ ਕਰਨ ਵਾਲੇ ਜਿਹੜੇ ਚੱਲਦੇ ਰਹਿਣਗੇ, ਤਾਂ ਫਿਰ ਸੇਵਾਵਾਂ ਤਾਂ ਚੱਲਦੀਆਂ ਰਹਿਣਗੀਆਂ, ਪਰ ਮੈਨੂੰ ਉੱਥੇ ਦੁਵਿਧਾ ਹੁੰਦੀ ਆ। ਕੰਟਰੋਲ ਟਾਵਰ ਤਾਂ ਚੱਲਣਾ ਹੀ ਆ, ਜਿਹੜੇ ਨਿਯੰਤਰਣ ਕਰਦੇ ਆ ਕਿ ਫਲਾਈਟ ਆ ਰਹੀ ਆ, ਜਾ ਰਹੀ ਆ, ਲੇਕਿਨ ਜਿਹੜੀ ਉਹਨਾਂ ਨੂੰ ਬਾਕੀ ਆਲੇ ਦੁਆਲੇ ਸੇਵਾਵਾਂ ਮਿਲਣੀਆਂ, ਜੇ ਉਹ ਨਾ ਸਮੇਂ ਸਿਰ ਆਈਆਂ, ਫਿਰ ਇਹ ਕੀ ਕਰਨਗੇ? ਫਿਰ ਤਾਂ ਇਹ ਤਾਂ ਇਹੀ ਅਨਾਉਂਸ ਕਰਨਗੇ ਆਹ ਫਲਾਈਟ ਰੱਦ ਹੋ ਗਈ ਆ ਜੀ। ਠੀਕ ਹੈ ਨਾ ਜੀ, ਅਮਲਾ ਮੋਰੇ ਨਹੀਂ ਹੋਏਗਾ, ਅਮਲਾ ਵੀ ਛੁੱਟੀ ਤੇ ਚਲ ਗਿਆ। ਕਿਉਂਕਿ ਤੰਤਰ ਦੇ ਵਿੱਚ ਤਾਂ ਹਰ ਜਿਹੜਾ ਡਿਪਾਰਟਮੈਂਟ ਹੁੰਦਾ ਉਹਦਾ ਆਪਣਾ ਰੋਲ ਹੁੰਦਾ। ਬੇਸ਼ੱਕ ਜਦੋਂ ਤੁਸੀਂ ਟਾਵਰ ਦੀ ਗੱਲ ਕੀਤੀ ਕਿ ਜੇ ਉੱਥੇ ਮੁਲਾਜ਼ਮ ਹੋਣ ਵੀ ਉਹ ਨਹੀਂ ਬੰਦ ਕਰ ਸਕਦੇ, ਪਰ ਜੇ ਦੂਜੇ ਡਿਪਾਰਟਮੈਂਟ ਆਪਣੇ ਕੰਮ ਤੇ ਨਾ ਹੋਣ ਜਾਂ ਉਹ ਤਰੀਕੇ ਨਾਲ ਪੂਰੀ ਫੰਕਸ਼ਨੈਲਿਟੀ ਉਹਨਾਂ ਦੀ ਨਾ ਚੱਲ ਸਕੇ, ਤਾਂ ਉਹ ਕਿਤੇ ਨਾ ਕਿਤੇ ਤੇ ਪ੍ਰਭਾਵ ਪਊਗਾ ਹੀ ਉਹਦਾ ਜੀ। ਸੋ ਮੁੱਖ ਦੀ ਗੱਲ ਦੇਵ ਜੀ ਇਹ ਆ
ਜੇ ਆਪਾਂ ਇਹਦਾ ਨਿਚੋੜ ਕੱਢਣਾ ਹੋਵੇ ਕਿ ਫਿਰ ਆਮ ਬੰਦਾ ਕਹੂਗਾ ਯਾਰ ਇਹ ਜਿਹੜਾ ਕੁੱਤੇ ਭੇਡ ਜਿਹਾ ਪੈ ਗਿਆ ਆ, ਮਤਲਬ ਕਿ ਇਹ ਚਾਹੁੰਦੇ ਕੀ ਆ ਹੁਣ? ਬਿਲਕੁਲ ਇਹ ਵੱਡਾ ਸਵਾਲ ਆ ਨਾ ਕਿ ਆਖਰ ਗੱਲ ਅੜੀ ਕਿੱਥੇ ਆ ਦੋਵਾਂ ਧਿਰਾਂ 'ਚ, ਮਤਲਬ ਕਿਤੇ ਨਾ ਕਿਤੇ ਤਾਂ ਸਹਿਮਤੀ, ਹੁਣ ਸ਼ਟ ਡਾਊਨ ਕਰਕੇ ਤੇ ਅਮਰੀਕਾ ਚੱਲਣਾ ਨਹੀਂ ਨਾ, ਕਿਤੇ ਨਾ ਕਿਤੇ ਤਾਂ ਸਹਿਮਤੀ ਬਣਾਉਣੀ ਪਊਗੀ। ਆਖਰ ਗੱਲ ਅੜੀ ਕਿੱਥੇ ਆ, ਦੋਵੇਂ ਧਿਰਾਂ ਚਾਹੁੰਦੀਆਂ ਕੀ ਆ? ਡੈਮੋਕ੍ਰੇਟ ਨੇ ਪਹਿਲਾਂ ਤਾਂ ਗੁੱਸਾ ਇਸ ਚੀਜ਼ ਦਾ ਜ਼ਾਹਰ ਕੀਤਾ ਕਿ ਜਿਹੜਾ ਟਰੰਪ ਆ ਉਹ ਵੱਡੇ ਪੱਧਰ ਦੇ ਉੱਪਰ ਨਾ ਜਿਹੜੇ ਅਦਾਰੇ ਉਹਦੇ ਵਿੱਚ ਛਾਂਟੀ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੀ। ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਦਿਮਾਗ ਨੂੰ ਇਹੀ ਚੀਜ਼ ਨਹੀਂ ਚੰਗੀ ਲੱਗੀ। ਦੂਜੇ ਪਾਸੇ ਜਿਹੜੇ ਡੈਮੋਕ੍ਰੇਟ ਚਾਹੁੰਦੇ ਆ ਕਿ ਜਿਹੜੀਆਂ ਤੁਸੀਂ ਇਹ ਨਾ ਸਿਸਟਮ ਇਹ ਇਦਾਂ ਦਾ ਲਾਗੂ ਕਰ ਰਹੇ ਆ ਵੀ ਮੈਡੀਕਲ 'ਚ ਕਟੌਤੀ ਕਰ ਦਿਓ, ਐਂ ਕਰ ਦਿਓ, ਉੱਧਰੋਂ ਛਾਂਟੀ ਮਾਰ ਦਿਓ, ਆ ਟੈਰਫ ਵਾਲੀਆਂ ਗੇਮਾਂ ਖੇਲ ਦੋ, ਉਹ ਕਹਿੰਦੇ ਵੀ ਸਾਨੂੰ ਤੇਰਾ ਇਹ ਸਿਸਟਮ ਹੀ ਨਹੀਂ ਪਸੰਦ ਆਇਆ ਹੈਗਾ, ਪਹਿਲਾਂ ਤਾਂ ਇਹਨੂੰ ਸੁਧਾਰ, ਅਸੀਂ ਤਾਂ ਬਿੱਲਾਂ ਦੇ ਉੱਪਰ ਸਿਗਨੇਚਰ ਕਰਾਂਗੇ। ਤੂੰ ਤਾਂ ਪੈਸੇ ਕਹਿੰਦਾ ਵੀ ਮੈਂ ਆਪਣੇ ਕੰਟਰੀ ਲਈ ਪੈਸੇ ਬਣਾਉਣ ਲੱਗਾ, ਤੂੰ ਤਾਂ ਦੇਸ਼ ਦਾ ਕਵਾੜਾ ਕਰੀ ਜਾ ਰਿਹਾ, ਲੋਕਾਂ ਨੂੰ ਤੂੰ ਬਹੁਤ ਔਖਾ ਕੱਢ ਰਿਹਾ ਆ। ਰਿਪਬਲਿਕਨ ਜਿਹੜੇ ਟਰੰਪ ਹੋਣੀ ਕਹਿੰਦੇ ਆ, ਉਹ ਕਹਿੰਦੇ ਆ ਵੀ ਅਸੀਂ ਜਿਹੜਾ ਮੌਜੂਦਾ ਖਰਚ ਪੱਧਰ ਆ ਉਹਨੂੰ ਥੋੜੇ ਸਮੇਂ ਲਈ ਨਾ ਵਿਸਥਾਰ ਚਾਹੁੰਦੇ ਆ, ਕਿ ਅਸੀਂ ਚਾਹੁੰਦੇ ਕਿ ਸਾਡੇ ਖਰਚੇ ਘੱਟ ਜਾਣ, ਸਾਨੂੰ ਇਨਕਮ ਜ਼ਿਆਦਾ ਹੋ ਜਾਵੇ ਜੀ। ਉਹ ਕਹਿੰਦੇ ਆ ਕਿ ਜਿਹੜੀ ਤੇਰੀ ਇਹ ਸੋਚ ਆ ਵੀ ਸਾਡੇ ਖਰਚੇ ਘੱਟ ਜਾਣ, ਇਨਕਮ ਜ਼ਿਆਦਾ ਹੋ ਜਾਵੇ, ਉਹਦੇ ਲਈ ਜਿਹੜੇ ਤੂੰ ਇਹ ਬਰਤਾਂਤ ਸਿਰਜਣ ਡਿਆ ਆ, ਇਹ ਤਾਂ ਜਮਾਂ ਹੀ ਬੇਕਾਰ ਬਰਤਾਂਤ ਆ, ਮਤਲਬ ਕਿ ਅਸੀਂ ਤੈਨੂੰ ਸਹਿਮਤੀ ਨਹੀਂ ਦਿੰਦੇ ਹੈਗੇ। ਸਿਆਪਾ ਹੁਣ ਮਤਲਬ ਕਿ ਕਹਿ ਲਓ ਵੀ ਇੱਟ ਕੁੱਤੇ ਦਾ ਵੈਰ ਹੋ ਗਿਆ, ਉਹ ਕਹਿੰਦਾ ਆਹ ਸਹੀ ਆ, ਉਹ ਕਹਿੰਦਾ ਇਹ ਤਾਂ ਬਿਲਕੁਲ ਹੀ ਸਹੀ ਹੈ ਨਹੀਂਗਾ, ਵੀ ਅਸੀਂ ਤਾਂ ਤੈਨੂੰ ਸਹਿਮਤੀ ਨਹੀਂ ਕਰਦੇ ਹੈਗੇ। ਇਹ ਲੱਗਦਾ ਵੀ ਥੋੜ੍ਹਾ ਲੰਮਾ ਖਿੱਚਿਆ ਜਾ ਸਕਦਾ। ਸੋ ਬਿਲਕੁਲ ਜੀ, ਹਾਲਾਤ ਇਸ ਵਕਤ ਜਿਹੜੇ ਉਹ ਅਮਰੀਕਾ ਨੂੰ ਲੈ ਕੇ ਸਿਖਾਵੇਂ ਨਹੀਂ ਆ, ਕਹਿ ਸਕਦੇ ਹਾਂ, ਖਾਸ ਕਰਕੇ ਅਮਰੀਕੀ ਸਰਕਾਰ ਲਈ ਹਾਲਾਤ ਸਿਖਾਵੇਂ ਨਹੀਂ ਆ, ਕਿਉਂਕਿ ਜੋ ਚਾਹੁੰਦੇ ਆ, ਜੋ ਤੇਲ ਪਾਣੀ ਉਹਨਾਂ ਨੂੰ ਸਰਕਾਰੀ ਖਰਚਾ ਚਲਾਉਣ ਲਈ ਚਾਹੀਦਾ, ਉਹ ਇਸ ਵਕਤ ਹੋਲਡ ਕਰ ਦਿੱਤਾ ਗਿਆ ਤੇ ਅਮਰੀਕੀ ਸਰਕਾਰ ਸ਼ਟ ਡਾਊਨ ਦੇ ਵਿੱਚ ਜਾ ਚੁੱਕੀ ਆ। ਵੈਸੇ ਵੀ ਜਿਹੜਾ ਟਰੰਪ ਪ੍ਰਸ਼ਾਸਨ ਹੈ ਨਾ, ਇੱਕ ਤਾਂ ਹੁੰਦਾ ਕਿ ਜਦੋਂ ਤੁਹਾਡੇ ਬਿੱਲ ਤੇ ਉਹਨਾਂ ਨੇ ਸਿਗਨੇਚਰ ਨਹੀਂ ਕੀਤੇ, ਤੁਸੀਂ ਫਸ ਗਏ ਵੀ ਚਲੋ ਥੋੜਾ ਜਿਹਾ ਬੈਕਫਾਇਰ ਹੀ ਮਾਰ ਲਓ, ਕੋਈ ਮਤਲਬ ਮਾੜਾ ਮੋਟਾ ਸੁਰਸਾਰ ਮਿਲਾ ਲਓ, ਸੀੜੀ ਸੂੜੀ ਮਿਲਾ ਲਓ, ਵੀ ਚਲੋ ਥੋੜੀ ਜਿਹੀ ਸਰਕਾਰ ਹੈ ਉਹਦੀ ਬਣੀ ਰਹੇ। ਬਿਲਕੁਲ ਟਰੰਪ ਪ੍ਰਸ਼ਾਸਨ ਨੇ ਡੈਮੋਕ੍ਰੇਟ ਦੇ ਉੱਪਰ ਹੁਣ ਹੋਰ ਕਹਿ ਲਓ ਵੀ ਇਲਜ਼ਾਮ ਹੀ ਕਹਿ ਲਓ ਲਾਤਾ ਆ, ਜਿਹਨਾਂ ਹੋਰ ਸਥਿਤੀ ਗੰਭੀਰ ਹੋਈ ਆ। ਉਹ ਕਹਿੰਦੇ ਆ ਵੀ ਤੁਸੀਂ ਜ਼ਿੰਮੇਵਾਰ ਹੈ ਇਸ ਚੀਜ਼ ਦੇ ਉੱਪਰ, ਦੂਸ਼ਣਬਾਜ਼ੀਆਂ ਦਾ ਦੌਰ ਚੱਲਣ ਲੱਗ ਪਿਆ ਕਿ ਤੁਹਾਡੇ ਕਰਕੇ ਨਾ ਜਿਹੜੇ ਗੈਰ ਕਾਨੂੰਨੀ ਲੋਕ ਆ ਨਾ, ਉਹ ਸਾਡੇ ਮੁਲਕ 'ਚ ਵੜਦੇ ਆ, ਸਾਡੇ ਖਰਚੇ ਦਾ ਕਾਰਨ ਬਣਦੇ ਆ। ਮਤਲਬ ਕਿ ਦੇਖ ਲਓ ਵੀ ਪੁਆਇੰਟ ਕਿੱਥੋਂ ਜੋੜ ਕੇ ਬਣਾਉਂਦੇ। ਜਿਹੜਾ ਇੱਕ ਆਮ ਇਨਸਾਨ ਆ, ਜਿਹਨੂੰ ਪਤਾ ਕਿ ਯਾਰ ਮੈਂ ਤਾਂ ਅੱਜ ਆਫਿਸ ਜਾ ਕੇ ਕੰਮ ਕਰਨਾ ਸੀ, ਹਫ਼ਤੇ ਬਾਅਦ ਤਨਖਾਹ ਹੋਣੀ ਸੀਗੀ, ਉਹ ਹੁਣ ਇਹਨਾਂ ਦੇ ਮੂੰਹਾਂ ਨੂੰ ਦੇਖਣ ਡਿਆ ਵੀ ਇਹ, ਉਹ ਕਹਿੰਦੇ ਹੁੰਦੇ ਨਾ ਵੀ ਜਦੋਂ ਦੋ ਹਾਥੀਆਂ ਦੀ ਲੜਾਈ ਹੁੰਦੀ, ਦੋ ਹਾਥੀ ਭੱਜਦੇ ਆ, ਕੋਈ ਵੀ ਨਹੀਂ ਕਹਿੰਦਾ ਕਿ ਮੈਂ ਮਾੜਾ ਆ, ਸਿੰਘ ਪਸਾਉਂਦੇ ਨੇ, ਮੱਥੇ ਟਕਰਾਉਂਦੇ ਨੇ, ਉਹ ਕਹਿੰਦਾ ਮੈਨੂੰ ਨਹੀਂ ਕੁਛ ਹੋਇਆ, ਉਹ ਕਹਿੰਦਾ ਮੈਨੂੰ ਨਹੀਂ ਕੁਛ ਹੋਇਆ, ਭੱਜੀ ਜਾਂਦੇ ਨੇ, ਨੱਠੀ ਜਾਂਦੇ ਨੇ, ਖਰੂਦ ਮਚਾਈ ਜਾਂਦੇ ਨੇ। ਨੁਕਸਾਨ ਕਿਹਦਾ ਹੁੰਦਾ? ਥੱਲੇ ਢਕਾ ਹੁੰਦਾ ਜ਼ਮੀਨ। ਕੁੱਲ ਮਿਲਾ ਕੇ ਗੱਲ ਇੱਥੇ ਆ ਲਸਾੜਾ ਸਾਹਿਬ ਕਿ ਰਾਜਨੀਤਾ ਜਿਹੜੇ ਮਰਜ਼ੀ ਦੇਸ਼ 'ਚ ਜੰਮੇ, ਜਿਹੜੇ ਮਰਜ਼ੀ ਰੰਗ ਦਾ ਹੋਵੇ, ਗੋਰਾ ਹੋਵੇ, ਕਾਲਾ ਹੋਵੇ, ਪਰਮਾਤਮਾ ਨੇ ਬਣਾਏ ਇੱਕੋ ਮਿੱਟੀ ਦੇ ਆ। ਸਾਡੀ ਸਰਕਾਰ ਹੋਵੇ, ਭਾਰਤ ਦੇ ਲੀਡਰ ਹੋਣ, ਅਮਰੀਕਾ ਦੇ ਲੀਡਰ ਹੋਣ, ਚਾਹੇ ਜਿਹੜੇ ਮਰਜ਼ੀ ਦੇਸ਼ ਦੇ ਹੋਣ, ਅਸੀਂ ਰਾਜਨੀਤੀ ਖੇਡਦੇ ਰਹਿਣਾ ਸਾਡੇ ਲੀਡਰਾਂ ਨੇ, ਤੇ ਪੀਸੇ ਜਿਹੜੇ ਉਹ ਆਮ ਲੋਕ ਜਾਂਦੇ ਆ। ਖੈਰ, ਆਪਾਂ ਹੁਣ ਗੱਲ ਕਰਨੀ ਆ ਲਸਾੜਾ ਸਾਹਿਬ ਦੇਸ਼ ਦੇ ਦੁਨੀਆ ਦੇ ਦੂਸਰੇ ਨੰਬਰ ਦੀ, ਚਾਈਨਾ ਦੀ। ਪਹਿਲਾਂ ਤਾਂ ਫੁੱਫੜੇ ਨਹੀਂ ਕਾਬੂ ਹੁੰਦੇ, ਤੁਸੀਂ ਹੁਣ ਲੰਬੜਾਂ ਦੇ ਆ ਗਏ। ਨਹੀਂ, ਕਿਉਂਕਿ ਇਸ ਵਕਤ ਦੋਵੇਂ ਤਾਕਤਾਂ ਹੈ ਜਿਹੜੀਆਂ ਦੁਨੀਆ ਦੇ ਉੱਤੇ ਹਾਵੀ ਆ, ਇੱਕ ਅਮਰੀਕਾ ਦਾ, ਦੂਜਾ ਜੇਕਰ ਉਹਨੂੰ ਕੋਈ ਟੱਕਰ ਦਿੰਦਾ ਉਹ ਚਾਈਨਾ ਆ। ਚਾਈਨਾ ਦੀ ਵੀ ਇੱਕ ਬੜੀ ਵੱਡੀ ਖਬਰ ਜਿਹੜੀ ਆ ਉਹ ਸੁਰਖੀਆਂ ਬਣੀ ਹੋਈ ਹੈ ਇਸ ਵਕਤ ਕਿ ਚਾਈਨਾ ਨੇ ਇੱਕ ਪਰਿਵਾਰ ਦੇ 39 ਜੀਆਂ ਨੂੰ ਸਜ਼ਾ ਸੁਣਾਈ ਆ, ਜਿਹਦੇ ਵਿੱਚੋਂ 11 ਜੀਆਂ ਨੂੰ ਮੌਤ ਦੀ ਸਜ਼ਾ ਸੁਣਾਈ, ਇੱਕੋ ਪਰਿਵਾਰ ਦੇ। ਚਲੋ ਜੇ ਉਸ ਪਰਿਵਾਰ ਦੇ ਹਿਸਾਬ ਨਾਲ ਦੇਖੀਏ ਵੀ ਉਹਨਾਂ ਨੂੰ ਤਾਂ ਇਹੀ ਆ ਵੀ ਉਹਨਾਂ ਦੇ ਤਾਂ ਮੰਦਭਾਗਾ, ਠੀਕ ਆ, ਪਰ ਮੈਂ ਹੁਣ ਇੱਥੇ ਚਲੋ ਪੈਂਦੀ ਸੱਟੇ ਤਾਂ ਇਹੀ ਕਹਿਣਾ ਪਊਗਾ ਵੀ ਮੰਦਭਾਗਾ ਉਸ ਪਰਿਵਾਰ ਦੇ ਲਈ, ਪਰ ਆਪਾਂ ਨੂੰ ਥੋੜਾ ਵਿਚਾਰਨਾ ਪਊਗਾ ਵੀ ਉਹਨਾਂ ਨੇ ਸਜ਼ਾ ਸੁਣਾਈ ਕਿਉਂ ਗਈ ਹੈ। ਇਸ ਤੋਂ ਪਹਿਲਾਂ ਕਿ ਆਪਾਂ ਇਸ ਸਜ਼ਾ ਤੇ ਜਾਈਏ, ਇੱਕ ਪਾਸੇ ਤਾਂ ਆਪਾਂ ਚਾਈਨਾ ਨੂੰ ਵੈਸੇ ਮਾੜਾ ਵੀ ਕਹਿੰਦੇ ਆ ਜੀ, ਉੱਥੇ ਤਾਂ ਜੀ ਡੰਡੇ ਵਾਲਾ ਜੋਰ ਹੀ ਆ, ਡੰਡੇ ਵਾਲਾ ਰਾਜ ਹੀ ਚੱਲਦਾ ਜੀ, ਲੋਕਤੰਤਰ ਦਾ ਕਹਿਣ ਨੂੰ ਹੀ ਆ, ਇੱਕੋ ਹੀ ਬੰਦੇ ਨੇ ਜਿੱਤਣਾ ਹੁੰਦਾ ਆ, ਤੇ ਵੋਟਾਂ ਵੀ ਉਹਨੂੰ ਹੀ ਪਾਉਣੀਆਂ ਪੈਣੀਆਂ, ਨਹੀਂ ਤਾਂ ਤੁਹਾਨੂੰ ਲਾਈਨ 'ਚ ਖੜੇ ਕਰ ਲੈਣਗੇ ਜੀ। ਇਹਦਾ ਮਤਲਬ ਤੁਸੀਂ ਕਹਿੰਦੇ ਕਿ ਉਹ ਤਾਂ ਤਾਨਾਸ਼ਾਹ ਨੇ। ਚਲੋ ਤਾਨਾਸ਼ਾਹ ਹੈਗੇ ਨੇ, ਬੁਰਾ ਕਰਦੇ ਹੋਣਗੇ ਲੋਕਾਂ ਦਾ, ਚਲੋ ਤੁਹਾਡੀ ਇਹ ਵੀ ਗੱਲ ਮੰਨ ਲੈਂਦੇ ਨੇ, ਨਾਲ ਦੇ ਕੰਟਰੀਆਂ ਦੇ ਉੱਪਰ ਵੀ ਧੱਕਾ ਕਰਦੇ ਨੇ, ਚਲੋ ਇਹ ਵੀ ਗੱਲ ਆਪਾਂ ਮੰਨ ਲੈਂਦੇ ਨੇ। ਪਰ ਉਹਨਾਂ ਦੀ ਦੋ ਤਿੰਨ ਚੀਜ਼ਾਂ ਚੰਗੀਆਂ ਵੀ ਸਾਹਮਣੇ ਆਉਂਦੀਆਂ ਹੈ, ਜਿਹੜੀਆਂ ਸਾਡੇ ਗੌਰਮੈਂਟ ਜਿਹੜੇ ਲੋਕਤੰਤਰ ਕਹਿੰਦੇ ਆ ਉਹ ਤਾਂ ਕੋਸਾਂ ਹੀ ਦੂਰ ਆ। ਜਦੋਂ ਨਿਆਂ ਦਾ ਕੋਈ ਫੈਸਲਾ ਕਰਨਾ ਹੁੰਦਾ, ਅਦਾਲਤੀ ਜਿਹੜੇ ਫੈਸਲੇ ਆ ਉਹ ਦਿਨਾਂ ਦੇ ਵਿੱਚ ਨਹੀਂ ਘੰਟਿਆਂ ਦੇ ਵਿੱਚ ਕਰ ਦਿੰਦੇ ਆ, ਜਿਹੜੇ ਸਾਡੇ ਕਈ ਸਾਲ ਲਟਕ ਜਾਂਦੇ ਆ। ਬਿਲਕੁਲ ਆਹ ਹੀ ਮਸਲਾ ਜੇ ਹੁੰਦਾ ਸਾਡੇ ਕੰਟਰੀ 'ਚ ਨਜਿੱਠਣਾ ਹੁੰਦਾ ਤਾਂ ਮੈਨੂੰ ਲੱਗਦਾ ਇਹਨੂੰ
ਪਤਾ ਨਹੀਂ ਕਿੰਨੇ ਬੜ ਬਲਿੰਗ ਜੇ ਪੈਣੇ ਸੀਗੇ ਤੇ ਕਿੰਨੇ ਸਾਲ ਲੰਘ ਜਾਣੇ ਸੀ, ਬਾਅਦ ਚ ਨਿਕਲਣਾ ਕੱਖ ਵੀ ਨਹੀਂ ਸੀ। ਸਾਡੇ ਦੇਸ਼ ਤਾਂ ਉਹ ਭਾਰਤ ਦੇਸ਼ ਮਹਾਨ ਆ ਜਿੱਥੇ ਤੇ ਦੇਖੋ ਜਿਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਕਸਾਬ ਵਰਗਿਆਂ ਨੂੰ ਵੀ ਵਕੀਲ ਮਿਲੇ, ਉਹਨਾਂ ਨੂੰ ਵੀ, ਹਾਲਾਂਕਿ ਚਲੋ ਹਿਊਮਨ ਰਾਈਟਸ ਦੀ ਜੇਕਰ ਗੱਲ ਹੋਵੇ ਤਾਂ ਮਨੁੱਖੀ ਅਧਿਕਾਰ ਹਰੇਕ ਦੇ ਹੁੰਦੇ ਆ, ਪਰ ਜਦੋਂ ਜਿਸ ਤਰੀਕੇ ਨਾਲ ਗੱਲ ਹੀ ਜਿੱਥੇ ਸਾਫ਼ ਹੋਵੇ ਕਿ ਕਿਸ ਤਰੀਕੇ ਨਾਲ ਅੰਨ੍ਹੇਵਾਹ ਗੋਲੀਆਂ ਚਲਾ ਕੇ ਤੇ ਪਤਾ ਨਹੀਂ ਕਿੰਨੇ ਲੋਕ ਮੌਤ ਦੇ ਘਾਟ ਉਤਾਰਤੇ, ਉਹਨੂੰ ਵੀ ਸਜ਼ਾ ਸੁਣਾਉਣ ਲਈ ਕਿੰਨਾ ਚਿਰ ਲਾਇਆ ਸਾਡੇ ਤੰਤਰ ਨੇ। ਸੋ ਉੱਥੇ ਬਿਲਕੁਲ ਤੁਹਾਡੀ ਗੱਲ ਵਾਜਬ ਆ ਕਿ ਜਿੱਥੇ ਗੱਲ ਮਿੰਟਾਂ ਸਕਿੰਟਾਂ 'ਚ ਘੰਟਿਆਂ 'ਚ ਖਤਮ ਹੁੰਦੀ ਹੋਵੇ ਤਾਂ ਸਾਡਾ ਬਹੁਤ ਸਾਰਾ ਟਾਈਮ ਲੱਗਦਾ ਹੈ ਸਾਡੇ ਦੇਸ਼ਾਂ 'ਚ। ਇੱਕ ਤਾਂ ਹੁੰਦਾ ਕਿਸੇ ਨੇ ਕੋਈ ਜੁਰਮ ਕੀਤਾ ਆ ਜਾਂ ਕੋਈ ਉਹਨੇ ਅਪਰਾਧਿਕ ਕੋਈ ਉੱਤੇ ਇਲਜ਼ਾਮ ਹੈਗੇ ਆ। ਸਾਡਾ ਮੁਲਕ ਦਾ ਤਾਂ ਇਹ ਹਿਸਾਬ ਹੋਇਆ ਪਿਆ ਆ, ਚਲੋ ਉੱਤੇ ਆਪਾਂ ਬਾਹਲੀ ਚਰਚਾ ਨਹੀਂ ਕਰਦੇ, ਫਿਰ ਇਹਨੂੰ ਮੈਂ ਕੜੀ ਨੂੰ ਨਾਲ ਜੋੜ ਦਿੰਦਾ ਵੀ ਨਾਲ ਦੇ ਮੁਲਕ ਨੂੰ ਅਸੀਂ ਭੰਡ ਤਾਂ ਦਿੰਨੇ ਆ ਵੀ ਤਾਨਾਸ਼ਾਹ ਆ ਜਾਂ ਐ ਆ ਜਾਂ ਉਹ ਆ, ਧੱਕਾ ਕਰਦੇ ਨੇ, ਲੇਕਿਨ ਜਿਹੜੀਆਂ ਚੀਜ਼ਾਂ ਉਹ ਬਹੁਤ ਜਲਦੀ ਕਰਕੇ ਉਸ ਸਿਸਟਮ ਨੂੰ ਸੈੱਟ ਕਰਦੇ ਨੇ, ਅਸੀਂ ਉਹ ਪਿੱਛੇ ਚੱਲ ਜਾਂਦੇ ਆ। ਸਾਡੀ ਤਾਂ ਨਾਲ ਇੱਕ ਇਹ ਵੀ ਆ ਕਿ ਅਸੀਂ ਤਾਂ ਕਈ ਵਾਰ ਉਸ ਬੰਦੇ ਨੂੰ ਵੀ, ਉਸ ਆਗੂ ਨੂੰ ਵੀ ਖੱਜਲ ਕਰਦੇ ਨੇ ਜਿਹਦਾ ਕਸੂਰ ਹੀ ਕੋਈ ਨਹੀਂ ਹੁੰਦਾ। ਲੇਹ ਦੀ ਗੱਲ ਕਰ ਲਓ, ਹੁਣ ਸੋਨਮ ਹੁਣਾਂ ਦੀ ਗੱਲ ਕਰ ਲਓ, ਜੇ ਥੋੜਾ ਜਿਹਾ ਸੋਨਮ ਨੂੰ ਤੁਸੀਂ ਧਿਆਨ ਨਾਲ ਪੜ੍ਹੋ ਲਿਖੋ ਜਾਂ ਉਹਨੂੰ ਜਾਣੋ ਕੀ ਚੀਜ਼ ਸੀ, ਉਹ ਸਾਇੰਟਿਸਟ ਬੰਦਾ ਆ। ਸਾਡੇ ਫੌਜੀਆਂ ਦੇ ਲਈ ਜਿਹੜੇ ਇੰਨੀ ਠੰਡ ਦੇ ਵਿੱਚ ਉੱਤੇ ਲੇਹ ਦੇ ਵਿੱਚ ਉੱਥੇ ਚਾਈਨਾ ਦੇ ਬਾਰਡਰ ਤੇ ਰਾਖੀ ਕਰਦੇ ਆ, ਸਭ ਤੋਂ ਪਹਿਲੀ ਗੱਲ ਤਾਂ ਇਹ ਜਿਹੜੇ ਲੇਹ ਵਾਲੇ ਸੀਗੇ, ਇਹਨਾਂ 'ਚ ਇੰਨਾ ਜਜ਼ਬਾ ਸੀਗਾ ਕਿ ਜੇ ਚਾਈਨਾ ਵਾਲੇ ਕੋਈ ਘੁਸਪੈਠ ਕਰਦੇ ਸਭ ਤੋਂ ਪਹਿਲਾਂ ਇਹਨਾਂ ਨੂੰ ਪਤਾ ਲੱਗ ਜਾਂਦਾ, ਲੋਕਲ ਬੰਦੇ ਸੀਗੇ ਉਹ ਇੰਡੀਅਨ ਆਰਮੀ ਦੱਸਦੇ ਸੀ ਵੀ ਘੁਸਪੈਠ ਹੋਣ ਲੱਗੀ ਆ ਜਾਂ ਹੋ ਗਈ ਆ ਤੇ ਆਪਾਂ ਇੱਦਾਂ ਟੈਕਲ ਕਰਨਾ ਆ। ਇੰਡੀਅਨ ਆਰਮੀ ਵਾਲਿਆਂ ਦੀ ਸਭ ਤੋਂ ਵੱਡੀ ਮੁਸੀਬਤ ਉੱਥੇ ਕੀ ਸੀ ਕਿ ਇੰਨੀ ਠੰਡ ਦੇ ਵਿੱਚ, ਫਰੀਜ਼ਿੰਗ ਦੇ ਵਿੱਚ, ਮਾਈਨਸ ਟੈਂਪਰੇਚਰ ਦੇ ਵਿੱਚ ਵੀ ਫੌਜੀ ਮਤਲਬ ਕਿੱਦਾਂ ਉੱਥੇ ਸਰਵਾਈਵ ਕਰਨਾ। ਇਹ ਬੰਦਾ ਸੀਗਾ ਜਿਹਨੇ ਸੋਲਰ ਵਾਲੇ ਟੈਂਟ ਦੀ ਕਾਢ ਕੱਢ ਦਿੱਤੀ ਉੱਥੇ। ਸੋਲਰ ਵਾਲੇ ਟੈਂਟ ਫੌਜ ਨੂੰ ਬਣਾ ਕੇ ਦੇ ਦਿੱਤੇ ਆਪਣੀ ਸਾਇੰਸ ਦੀ ਟੈਕਨੀਕ ਦੇ ਨਾਲ, ਤੇ ਅੱਜ ਵੀ ਸਾਡੀ ਫੌਜ ਉਹ ਸੋਲਰ ਵਾਲੇ ਟੈਂਟ ਯੂਜ਼ ਕਰਦੀ ਹੈ ਤਾਂ ਕਿ ਸਾਡੇ ਜਿਹੜੇ ਜਵਾਨ ਨੇ ਉਹਨਾਂ ਨੂੰ ਉੱਥੇ ਇੰਨੇ ਮਾਈਨਸ ਦੇ ਵਿੱਚ ਟੈਂਪਰੇਚਰ ਵਧੀਆ ਗਰਮੈਸ਼ 'ਚ ਰਹਿਣ। ਇਹ ਤਾਂ ਮੈਂ ਇੱਕ ਛੋਟੀ ਜਿਹੀ ਗੱਲ ਕੀਤੀ ਹੈ ਕਿ ਸਾਇੰਟਿਸਟ ਦਿਮਾਗ ਕਿੱਡਾ ਤਕੜਾ ਸੀਗਾ। ਬਹੁਤ ਉਹਨੇ ਕਾਢਾਂ ਕੀਤੀਆਂ, ਬਹੁਤ ਕਾਢਾਂ ਕੀਤੀਆਂ ਔਰ ਸਾਰੀਆਂ ਡੈਡੀਕੇਟ ਕਰਤੀਆਂ ਸਾਡੇ ਦੇਸ਼ ਦੇ ਲਈ। ਅੱਜ ਉਹੀ ਬੰਦਾ ਜਦੋਂ ਆਪਣੇ ਉਸ ਲੇਹ ਦੇ ਲਈ ਉਹ 6ਵੇਂ ਕਮਿਸ਼ਨ ਦੀ ਉਹ ਮੰਗਦਾ ਵੀ ਚਲੋ ਜੀ ਸਾਨੂੰ ਵੀ ਰਾਜ ਦਾ ਦਰਜਾ ਦੇ ਦਿਓ, ਹੁਣ ਜਵਾਨ ਕੀਤੀ ਸੀ ਤੁਸੀਂ, ਕਿਉਂ ਸਾਨੂੰ ਜੰਮੂ ਕਸ਼ਮੀਰ ਵਾਂਗੂ ਹੁਣ ਲਪੇਟੀ ਜਾਂਦੇ ਆ। ਇਹ ਜੀ ਇਹ ਤੇ ਚਾਈਨਾ ਨਾਲ ਸੰਬੰਧ ਆ, ਇਹ ਤਾਂ ਐ ਆ ਜੋ ਉਹ ਆ। ਉਹਨਾਂ ਨੇ ਸਿੰਪਲ ਇਹ ਕਿਹਾ ਸੀਗਾ ਵੀ ਉਹ ਯਾਰ ਅਸੀਂ ਆਪਣਾ ਕਹਿ ਲਓ ਵੀ ਸਰੀਰ ਵੀ ਮੋਹਰੇ ਸਿੱਟਦੇ ਤੇ ਅਸੀਂ ਜਦੋਂ ਚਾਈਨਾ ਵਾਲੇ ਕੋਲ ਸਪੋਰਟ ਕਰਦੇ ਸੀ, ਤੁਹਾਨੂੰ ਦੱਸਦੇ ਸੀਗੇ ਜੇ ਤੁਸੀਂ ਸਾਡਾ ਆਹੀ ਅਸਰ ਸੂ ਕਰਨੇ ਨੇ, ਆਹੀ ਕੋਈ ਸਾਡੀ ਕਹਿ ਲਓ ਕਿ ਮਦਖੋਈ ਕਰਨੀ ਹੈ, ਹੁਣ ਨੈਕਸਟ ਟਾਈਮ ਚਾਈਨਾ ਵਾਲੇ ਆਊਗੇ ਨਾ ਅਸੀਂ ਵੀ ਚੁੱਪ ਰਹਿਣਾ, ਕਿਹੜਾ ਲੰਘ ਜਾਓ। ਤੇ ਸਾਡਾ ਮੀਡੀਆ ਉਹਦੇ ਉਨੇ ਕੁ ਬਿਆਨ ਨੂੰ ਕੱਟ ਵੱਢ ਕੇ ਦੇਖੋ ਜੀ ਇਹ ਜੀ ਸੋਨਮ ਦੇਖ ਲਓ ਜੀ ਕਈ ਬਿਆਨ ਕਰਦਾ ਕਿ ਚਾਈਨਾ ਵਾਲੇ ਆਉਣਗੇ, ਅਸੀਂ ਨਹੀਂ ਦੱਸਣਾ ਤੁਸੀਂ ਲੰਘ ਜਾਓ। ਮਤਲਬ ਕਿ ਸਾਡੇ ਸਿਸਟਮ ਦੀ ਆ ਮਤਲਬ ਕਿ ਜ਼ਮੀਨੀ ਉਹਦਾ ਹੈਗਾ ਨਕਸ਼ਾ ਹੈਗਾ ਆ। ਚਲੋ ਹੁਣ ਚਾਈਨਾ ਤੇ ਆਉਂਦੇ, ਚਾਈਨਾ 'ਚ ਹੋਇਆ ਕੀ। ਸੋਮਵਾਰ ਨੂੰ ਜਿਹੜਾ ਲੰਘਿਆ ਸੋਮਵਾਰ ਸੀਗਾ, ਉਹਦਾ ਜਿਹੜਾ ਪੂਰਬੀ ਸ਼ਹਿਰ ਆ ਵਾਂਜੂ, ਹੁਣ ਪਤਾ ਨਹੀਂ ਉਹ ਥੋੜ੍ਹੇ ਅਜੀਬੋ ਜਿਹਾ ਨਾਂ ਆ ਪੰਜਾਬੀ ਦੇ ਵਿੱਚ ਕਿੱਦਾਂ ਬੋਲਣਾ ਆ, ਉੱਥੇ ਦੀ ਇੱਕ ਚੀਨੀ ਅਦਾਲਤ ਨੇ ਚਾਈਨਾ ਦੇ ਨਾਲ ਲੱਗਦਾ ਕਿ ਮਿਆਂਮਾਰ, ਠੀਕ ਹੈ ਜੀ, ਪਤਾ ਨਹੀਂ ਹੁਣ ਮਿਆਂਮਾਰ ਵੀ ਕਿਤੇ ਖਤਮ ਨਾ ਹੋ ਜਾਵੇ, ਕਿਤੇ ਚਾਈਨਾ ਵਾਲੇ ਬੈਠ ਜਾ ਕੇ। ਚੀਨੀ ਅਦਾਲਤ ਨੇ ਮਿਆਂਮਾਰ ਵਿੱਚ ਨਾ ਮਾੜੀ ਸਾਖ ਰੱਖਣ ਵਾਲਾ ਜਿਹੜਾ ਇੱਕ ਪਰਿਵਾਰ ਸੀਗਾ, ਉਹਦਾ ਪਰਿਵਾਰ ਦਾ ਨਾਮ ਸੀ ਮਿੰਗ ਪਰਿਵਾਰ, ਉਹਦੇ 11 ਮੈਂਬਰਾਂ ਨੂੰ ਮੌਤ ਦੀ ਸਜ਼ਾ ਸੁਣਾਤੀ ਜੀ। ਇਹ 11 ਮੈਂਬਰਾਂ ਨੂੰ ਤਾਂ ਮੌਤ ਦੀ ਸਜ਼ਾ ਸੁਣਾਈ ਆ, ਉਹਦੇ ਵਿੱਚ ਟੋਟਲ ਉਹਨਾਂ ਨੇ 39 ਬੰਦੇ ਜੂਰੀ ਦੇ ਮੂਹਰੇ ਲਾਏ ਹੋਏ ਸੀਗੇ। ਬਿਲਕੁਲ ਟੋਟਲ 39 ਬੰਦਿਆਂ ਨੂੰ ਸਜ਼ਾ ਸੁਣਾਈ ਆ, ਉਹਦੇ ਵਿੱਚ 11 ਨੂੰ ਸਿੱਧਾ ਹੀ ਕਹਿ ਦਿੱਤਾ ਕਿ ਤੁਹਾਨੂੰ ਮੌਤ ਦੀ ਸਜ਼ਾ ਮਿਲਣੀ ਆ, ਤੁਹਾਡਾ ਅਪਰਾਧ ਬਹੁਤ ਵੱਡਾ ਆ। ਅਪਰਾਧ ਕੀ ਹੋਇਆ, ਜਿਹੜਾ ਮਿਆਂਮਾਰ ਛੋਟਾ ਜਿਹਾ ਕੰਟਰੀ ਆ, ਉਹਨਾਂ ਨੇ ਕਿਹਾ ਕਿ ਜਿਹੜਾ ਤੁਹਾਡੇ ਚਾਈਨਾ ਵਾਲੇ ਉਹ ਜਿਹੜਾ ਬਾਰਡਰ ਦੇ ਨਾਲ ਆ ਮਿੰਗ ਪਰਿਵਾਰ ਆ ਨਾ, ਵੀ ਇਹਨੇ ਸਾਨੂੰ ਬੜਾ ਬਣ ਕੇ ਤਕਲੀਫ 'ਚ ਪਾਇਆ ਹੋਇਆ ਆ, ਇਹਦੇ ਕੰਮ ਹੈਗੇ ਆ ਸਾਰੇ ਅਪਰਾਧਕ। ਇਹ ਜਿੱਦਾਂ ਕਹਿ ਲਓ ਵੀ ਹਥਿਆਰਾਂ ਦਾ, ਡਰੱਗਸ ਦਾ, ਜਾਂ ਕਹਿ ਲਓ ਕਿ ਵੇਸ਼ਵਾਗਨੀ ਦਾ ਜਿਹੜਾ ਧੰਦਾ ਆ ਉਹਦਾ, ਇਹ ਮਤਲਬ ਕਿ ਸਾਰਾ ਕੁਛ ਕਰਦੇ ਆ ਇਹ। ਔਰ ਇਹਨੇ ਸਾਡੇ ਜਿਹੜੀ ਸੀਮਾ ਪਾਰ ਹੈ ਨਾ ਉੱਥੇ ਵੀ ਆਪਣੀ ਘੁਸਪੈਠ ਕੀਤੀ ਹੋਈ ਆ ਵੀ ਇਹ ਬੰਦੇ ਦਾ ਕੁਛ ਕਰੋ, ਕਿਉਂਕਿ ਉਹਨਾਂ ਤੋਂ ਤਾਂ ਕਾਬੂ ਆ ਨਹੀਂ ਰਿਹਾ ਸੀਗਾ। ਸੋ ਇਸ ਚੀਨੀ ਅਦਾਲਤ ਨੇ ਉਹ ਸਾਰੇ ਜਿੰਨੇ ਵੀ ਦਸਤਾਵੇਜ਼ ਸੀਗੇ ਉਹਨਾਂ ਨੂੰ ਖੰਗਾਲਿਆ ਜੀ ਫਟਾਫਟ ਫਾਸਟ ਟੈਗ ਦੇ ਉੱਪਰ, ਤੇ ਸਾਰੇ ਇਸ ਪਰਿਵਾਰ ਨੂੰ ਉਹਨਾਂ ਦੀਆਂ ਇਸ ਅਪਰਾਧਿਕ ਜਿਹੜੀਆਂ ਇਲਜ਼ਾਮ ਲੱਗੇ ਸੀਗੇ ਉਹ 'ਚ ਦੋਸ਼ੀ ਠਹਿਰਾਇਆ ਤੇ ਨਾਲ ਦੀ ਨਾਲ ਹੀ ਸਾਰੀਆਂ ਸਜ਼ਾ ਸੁਣਾਤੀਆਂ। ਸੋ ਮੋਹਰੇ ਜਿਹੜਾ ਆਪਾਂ ਡਿਸਕਸ ਕਰਕੇ ਹਟੇ ਹਾਂ, ਆਪਾਂ ਇੰਡੀਆ ਨੂੰ ਇਹਨਾਂ ਕੰਪੇਅਰ ਕੀਤਾ, ਸਾਡੇ ਕਿਆ ਇਹ ਚੀਜ਼ ਪੋਸੀਬਲ ਹੈਗੀ ਆ? ਮੈਨੂੰ ਲੱਗਦਾ ਪੋਸੀਬਲ ਨਹੀਂ ਹੈਗੀ। ਮੈਂ ਇਹ ਨਹੀਂ ਕਹਿੰਦਾ ਸਾਡਾ ਅਦਾਲਤੀ ਸਿਸਟਮ ਮਾੜਾ ਆ, ਪਰ ਉਹਦੀਆਂ ਜਿਹੜੀਆਂ
ਸਮੀਕਰਨਾਂ ਬਣਨੀਆਂ ਨੇ ਉਹ ਬਹੁਤ ਗੁੰਝਲਦਾਰ ਨੇ। ਕਈ ਵਾਰ ਉਹ 'ਚ ਹੋ ਸਕਦਾ ਕਿ ਇਹ ਬੰਦਾ ਜੇ ਉੱਥੇ ਹੁੰਦਾ ਹੋ ਸਕਦਾ ਬਚੇ ਜਾਂਦਾ। ਲਸਾੜਾ ਸਾਹਿਬ, ਹਰ ਦੇਸ਼ ਦਾ ਨਾ ਇੱਕ ਤੰਤਰ ਹੁੰਦਾ ਆ। ਸੋ ਜਿਹੜਾ ਜਿਸ ਤਰੀਕੇ ਨਾਲ ਸਾਡਾ ਤੰਤਰ ਚੱਲਦਾ ਉਹਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਕੋਈ ਵੀ ਅਪਰਾਧੀ ਹੋਵੇ ਜਾਂ ਖੈਰ ਜਿਹੜਾ ਆਮ ਬੰਦਾ ਹੁੰਦਾ ਉਹਦੇ ਇਸ ਤੰਤਰ ਦੇ ਵਿੱਚ ਨਪੀੜਿਆ ਜਾਂਦਾ, ਕਿਉਂਕਿ ਉਹ 'ਚ ਫਿੱਟ ਨਹੀਂ ਬਹਿੰਦਾ ਜੀ। ਜਿਹੜਾ ਅਪਰਾਧੀ ਹੁੰਦਾ ਉਹਨੂੰ ਪਤਾ ਹੁੰਦਾ ਕਿ ਤੰਤਰ ਨੂੰ ਯੂਜ਼ ਕਿੱਦਾਂ ਕਰਨਾ। ਸੋ ਸਾਡੇ ਦੇਸ਼ 'ਚ ਅਕਸਰ ਜਿਹੜੇ ਅਪਰਾਧੀ ਉਹ ਤੰਤਰ ਨੂੰ ਯੂਜ਼ ਕਰਕੇ ਬਚ ਜਾਂਦੇ ਆ। ਇਸ ਕਰਕੇ ਚਾਹੇ ਸਮਾਂ ਜਿੰਨਾ ਮਰਜ਼ੀ ਲੱਗੇ ਪਰ ਜ਼ਿਆਦਾਤਰ ਅਪਰਾਧੀ ਜਿਹੜੇ ਆ ਉਹ ਬਚ ਕੇ ਨਿਕਲ ਜਾਂਦੇ ਆ। ਸੋ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਜਿਸ ਤਰੀਕੇ ਨਾਲ ਤੁਸੀਂ ਇਹ ਚਾਈਨਾ ਦੀ ਐਗਜ਼ਾਮਪਲ ਦਿੱਤੀ ਆ ਕਿ ਜਦੋਂ ਉਹਨਾਂ ਨੇ ਉਹਨੂੰ ਦੋਸ਼ੀ ਠਹਿਰਾਇਆ ਤਾਂ ਸਿੱਧੀਆਂ ਮੌਤ ਦੀਆਂ ਸਜ਼ਾਵਾਂ 11 ਜੀਆਂ ਨੂੰ, ਅਤੇ ਬਾਕੀ ਜਿਹੜੇ ਬਚੇ 39 ਜੀਆਂ 'ਚੋਂ 11 ਕੱਢ ਕੇ ਜਿੰਨੇ ਵੀ ਬਚੇ ਉਹਨਾਂ ਨੂੰ ਵੀ ਜਿਹੜੀਆਂ ਸਜ਼ਾਵਾਂ ਸਜ਼ਾਈਆਂ। ਇਹ ਮੈਂ ਦੱਸ ਦਿੰਦਾ ਤੁਹਾਨੂੰ ਸਜ਼ਾਵਾਂ ਕਿਹੜੀਆਂ ਨੇ, ਕਿਉਂਕਿ ਮਿਆਂਮਾਰ ਨੇ ਇਹਨਾਂ ਨੂੰ ਸੌਂਪ ਦਿੱਤਾ ਚੀਨੀ ਅਧਿਕਾਰੀਆਂ ਦੇ ਕੋਲ। ਤੇ ਚੀਨੀ ਅਦਾਲਤ ਨੇ ਫਿਰ ਜਦੋਂ ਸਾਰਾ ਦੇਖਿਆ ਉਸ ਹਿਸਾਬ ਨਾਲ ਉਹਨਾਂ ਨੇ ਕਿਹਾ ਵੀ ਇਹ ਤਾਂ ਬਹੁਤ ਗੰਭੀਰ ਆ। ਉੱਥੇ ਚਲੋ ਇਹ ਗੱਲਾਂ ਤਾਂ ਕਦੀ ਹੁੰਦੀਆਂ ਨੇ ਵੀ ਦੇਸ਼ ਦਾ ਤੁਸੀਂ ਅਕਸ਼ ਖਰਾਬ ਕਰਦੇ ਆ, ਪਰ ਸਜ਼ਾਵਾਂ ਉਹਨਾਂ ਨੇ ਦਿੱਤੀਆਂ। ਸਜ਼ਾਵਾਂ ਕਿਉਂ ਇੰਨੀਆਂ ਸਖਤ ਦਿੱਤੀਆਂ? ਅਦਾਲਤ ਦੀ ਜੇ ਆਪਾਂ ਕਹੀਏ ਵੀ ਅਦਾਲਤ ਨੇ ਕੀ ਕਿਹਾ, ਉਹ ਕਹਿੰਦੇ ਆ ਕਿ ਧੋਖਾਧੜੀ, ਗੈਰ ਕਾਨੂੰਨੀ ਕਸੀਨੋ, ਵੱਡੇ ਪੱਧਰ ਤੇ ਗੈਂਬਲਿੰਗ, ਡਰੱਗ ਉਹਦੀ ਤਸਕਰੀ, ਵੇਸ਼ਕਾਗਮਨੀ ਤੇ ਘਟਾਲੇ ਵਾਲੀਆਂ ਗਤੀਵਿਧੀਆਂ, ਮਤਲਬ ਕਿ ਹੋਰ ਫਰੋਤੀਆਂ ਵੀ ਲੈਂਦੇ ਆ। ਉਹਦੇ ਵਿੱਚ ਇਹਨਾਂ ਨੇ ਕਹਿੰਦੇ 10 ਬਿਲੀਅਨ ਯੂਆਨ ਜਿਹੜੀ ਚਾਈਨੀਜ਼ ਕਰੰਸੀ ਆ, ਉਹ ਮੇਰੇ ਖਿਆਲ 1.4 ਬਿਲੀਅਨ ਡਾਲਰ US ਡਾਲਰ ਬਣਨੇ ਆ। ਤੇ ਜੇ ਇਹਨੂੰ ਆਪਾਂ 83-84 ਦੇ ਨਾਲ ਗੁਣਾ ਕਰਕੇ ਦੇਖੀਏ ਤਾਂ ਘੱਟ ਤੋਂ ਘੱਟ 116-17 ਅਰਬ ਰੁਪਏ ਬਣਦੇ ਆ ਭਾਰਤੀ। ਬਿਲਕੁਲ। ਸੋ ਐਡੀ ਵੱਡੀ ਇਹ ਰਕਮ ਆ। ਤੇ ਇਹਦੇ ਵਿੱਚ ਫਿਰ ਹੁਣ ਜਿਹੜੀਆਂ ਸਜ਼ਾ ਸੁਣਾਈਆਂ, 39 ਮੈਂਬਰਾਂ ਨੂੰ ਸਜ਼ਾ ਸੁਣਾਈ ਆ ਜੀ। 11 ਨੂੰ ਮੌਤ ਦੀ ਸਜ਼ਾ ਆ, 5 ਹੋਰਾਂ ਨੂੰ 2 ਸਾਲ ਦੀ ਮੁਅੱਤਲੀ ਦੇ ਨਾਲ ਮੌਤ ਦੀ ਸਜ਼ਾ, 11 ਨੂੰ ਉਮਰ ਕੈਦ ਦੀ ਸਜ਼ਾ ਤੇ ਬਾਕੀਆਂ ਨੂੰ 5 ਤੋਂ 24 ਸਾਲ ਤੱਕ ਕੈਦ ਦੀ ਸਜ਼ਾ ਆ। ਹੁਣ ਤੁਸੀਂ ਆਪ ਹਿਸਾਬ ਲਾ ਕੇ ਦੇਖ ਲਓ, ਜਿਹਨਾਂ ਨੂੰ ਤਾਂ ਸਿੱਧੀ ਮੌਤ ਦੀ ਸਜ਼ਾ ਆ ਉਹ ਖਤਮ ਆ, ਜਿਨ੍ਹਾਂ ਨੂੰ ਮੁਅੱਤਲੀ ਤੋਂ ਬਾਅਦ ਮੌਤ ਦੀ ਸਜ਼ਾ ਆ ਮਤਲਬ ਕਿ ਬਾਹਰ ਨਹੀਂ ਜਾਣੇ ਹੈਗੇ, ਜਾਣਾ ਤੁਸੀਂ ਵੀ ਆ, ਤੇ ਬਾਕੀਆਂ ਨੂੰ ਜਿਹੜੇ 24 ਸਾਲ ਦੀ ਕੈਦ ਦੀ ਸਜ਼ਾ ਆ ਉਹ ਸਾਹਬ ਤੇ ਤਾਂ ਨਹੀਂ ਬਾਹਰ ਆਉਂਦੇ ਹੈਗੇ। ਅੱਛਾ, ਮੈਂ ਸੋਚੀ ਜਾਂਦਾ ਲਸਾੜਾ ਸਾਹਿਬ ਕਿ ਜਿਹੜੇ ਤੁਸੀਂ ਇਲਜ਼ਾਮ ਸੁਣਾਏ ਆ, ਜੇ ਕਰਪਸ਼ਨ ਤੇ ਵੀ ਐਡੀਆਂ ਸਜ਼ਾਵਾਂ ਮਿਲਦੀਆਂ, ਜੇ ਕਿਤੇ ਸਾਡੇ ਦੇਸ਼ 'ਚ ਆ ਗਿਆ ਸਿਸਟਮ ਆ ਗਿਆ ਤਾਂ ਸਾਡੇ ਤਾਂ ਮੈਨੂੰ ਲੱਗਦਾ ਕਿ ਦੇਸ਼ ਹੀ ਖਾਲੀ ਹੋ ਜਾਊਗਾ। ਜਿਸ ਤਰੀਕੇ ਨਾਲ ਕਰਪਸ਼ਨ ਦੇ ਇਲਜ਼ਾਮ ਸਾਡੇ ਅਧਿਕਾਰੀਆਂ 'ਤੇ, ਚਲੋ ਖੈਰ ਚੰਗੇ ਮਾੜੇ ਹਰ ਥਾਂ 'ਤੇ ਹੁੰਦੇ ਆ ਬੰਦੇ, ਪਰ ਕਿਤੇ ਨਾ ਕਿਤੇ ਜਿੱਦਾਂ ਆਪਾਂ ਗੱਲ ਕੀਤੀ ਆ ਕਿ ਤੰਤਰ ਨੂੰ ਜਿਹੜੇ ਅਪਰਾਧ ਕਰਦੇ ਉਹਨਾਂ ਨੂੰ ਪਤਾ ਹੁੰਦਾ ਕਿ ਮੈਂ ਤੰਤਰ ਵਰਤਣਾ ਕਿਵੇਂ ਆ, ਸੋ ਅਕਸਰ ਉਹ ਵਰਤ ਜਾਂਦੇ ਹੁੰਦੇ ਆ। ਸਾਡੇ ਸਿਸਟਮ ਦੀ ਨਲਾਇਕੀ ਤਾਂ ਇਹ ਵੀ ਹੈ, ਚਲੋ ਵਿਸ਼ੇ ਦੇ ਵਿੱਚ ਨਹੀਂ ਆਉਂਦਾ, ਜਾਂਦੇ ਆਪਾਂ ਚਲੋ ਰੋਸਾ ਇਹ 'ਚ ਵੀ ਜ਼ਾਹਰ ਕਰ ਜਾਂਦੇ ਆ। ਸਾਡੇ ਤਾਂ ਜਦੋਂ ਸਜ਼ਾਵਾਂ ਪੂਰੀਆਂ ਕਰ ਲੈਂਦੇ ਨੇ ਉਹ ਵੀ ਹਜੇ ਤਾੜੇ ਹੋਏ ਨੇ ਉੱਥੇ। ਬਿਲਕੁਲ। ਉਹਨਾਂ ਦਾ ਪਤਾ ਨਹੀਂ, ਕੋਰਟ ਕਹਿੰਦੀ ਆ ਹੁਣ ਤਾਂ ਛੱਡ ਦਿਓ। ਬਿਲਕੁਲ। ਫਰਾਣੇ ਵੀ ਤਾਂ ਛੱਡੇ ਹੀ ਸੀਗੇ, ਇਹਨਾਂ ਨੂੰ ਹੁਣ ਕੱਲ੍ਹ ਹੀ ਫੜਿਆ ਹੋਇਆ ਆ। ਕਰਦੇ ਆ, ਹਜੇ ਤੱਕ ਬੰਦੇ ਉੱਥੇ ਬੈਠੇ ਨੇ। ਬਿੱਲੀ ਦੇ ਗੱਲ 'ਚ ਘੰਟੀ ਬੰਨੂ ਕੌਣ ਜੀ? ਜਿਹੜੀ ਤਕੜੇ ਤਾਂ ਕਹਿੰਦੇ ਹੁੰਦੇ 27ਵੀਂ 100 ਹੁੰਦਾ ਆ, ਜਿਹਦੇ ਹੱਥ ਡੰਡਾ ਤੇ ਉਹਦੀ ਮੱਝ। ਇਹ ਸਾਰੀਆਂ ਕਹਾਵਤਾਂ ਤਕੜਿਆਂ ਲਈ ਬਣੀਆਂ ਆ। ਸੋ ਜੋ ਸਰਕਾਰਾਂ ਆ, ਜਿਹੜੀਆਂ ਸਰਕਾਰਾਂ ਉਹ ਆਪਣਾ ਜ਼ੋਰ ਚਲਾਉਂਦੀਆਂ ਤੇ ਚਲਾਈ ਜਾਂਦੀਆਂ। ਚਲੋ ਲਸਾੜਾ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਪ੍ਰੋਗਰਾਮ 'ਚ ਆਪਣੇ ਵਿਚਾਰ ਸਾਂਝੇ ਕਰਨ ਲਈ। ਥੈਂਕ ਯੂ ਸੋ ਮੱਚ। ਧੰਨਵਾਦ ਜੀ।